ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਅਰਸ਼ਦੀਪ ਸਿੰਘ ਜੀ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਦੇ ਨਾਲ ਬਾਈਡੌਕ ਦੇ ਜਿਹੜੇ ਉਹ ਮੈਂਬਰ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਰਸ਼ਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਧੰਨਵਾਦ। ਅਪਡੇਟ ਫਾਰਮਿੰਗ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਾਂ ਕਰਦੇ ਹਾਂ ਜੀ, ਕੀ ਕੁਛ ਫਾਰਮਿੰਗ ਨੂੰ ਲੈ ਕੇ ਚੱਲ ਰਿਹਾ ਹੈਗਾ ਆ, ਕਿੱਥੇ ਆਪਾਂ ਖੜੇ ਹਾਂ, ਕਿੱਧਰ ਦੀ ਸਥਿਤੀ ਆ। ਕਦੀ ਕਦੀ ਆਪਾਂ ਚਾਹੇ ਉਹ ਪ੍ਰਾਈਸਿਸ ਨੂੰ ਲੈ ਕੇ ਹੋਵੇ, ਕੀ ਕਰਨ ਵਾਲਾ ਆ ਇਸ ਮੌਕੇ, ਉਹ ਸਾਰੀਆਂ ਚੀਜ਼ਾਂ ਟੈਕਨੀਕਲ ਇਨਫੋਰਮੇਸ਼ਨ ਵੀ ਜਿਹੜੀਆਂ ਇਸ ਬਾਬਤ ਆਪਾਂ ਸ਼ੇਅਰ ਕਰਦੇ ਰਹਿੰਦੇ ਹਾਂ। ਅੱਜ ਅਰਸ਼ਦੀਪ ਸਿੰਘ ਆਪਣੇ ਨਾਲ ਜੁੜੇ ਆ ਅਤੇ ਉਹਨਾਂ ਨੇ ਆਪਾਂ ਗੱਲਬਾਤ ਕਰਨੀ ਆ ਪਾਣੀ ਨੂੰ ਲੈ ਕੇ। ਅਕਸਰ ਜਦੋਂ ਸਿਆਲ ਆਉਂਦੇ ਆ ਕੈਲੀਫੋਰਨੀਆ ਦੇ ਵਿੱਚ ਮੀਂਹ ਪੈਂਦੇ ਆ, ਅਤੇ ਜਿਹੜੇ ਮੀਂਹ ਪੈਂਦੇ ਆ ਜਦੋਂ, ਤਾਂ ਉਸ ਦੇ ਨਾਲ ਫਿਰ ਇਹ ਸਵਾਲ ਜਿਹੜਾ ਅਕਸਰ ਆ ਜਾਂਦਾ ਆ ਵੀ ਭਾਈ ਪਾਣੀ ਕਿੱਥੇ ਜਾ ਰਿਹਾ ਆ। ਪਾਣੀ ਅਕਸਰ ਸਮੁੰਦਰ ਦੇ ਵਿੱਚ, ਦਰਿਆਵਾਂ ਦੇ ਵਿੱਚ ਰੁੜ ਕੇ ਜਿਹੜਾ ਓਸ਼ਨ ਦੇ ਵਿੱਚ, ਮਹਾਂਸਾਗਰਾਂ 'ਚ ਜਾਣ ਦੀ ਜਿਹੜੀ ਉਹ ਗੱਲ ਆਪਾਂ ਸੁਣਦੇ ਰਹਿੰਦੇ ਹਾਂ। ਫਾਰਮਰ ਅਕਸਰ ਇਹ ਸਵਾਲ ਕਰਦੇ ਆ ਵੀ ਹੋ ਕੀ ਰਿਹਾ ਆ। ਪਿਛਲੇ ਸਾਲ ਬਹੁਤ ਭਾਰੀ ਮੀਂਹ ਪਏ, ਤਕਰੀਬਨ 18-19 ਜਿਹੜੀਆਂ ਐਟਮੋਸਫੇਰਿਕ ਰਿਵਰਸ ਆਈਆਂ, ਰੈਗੂਲਰ ਐਵਰੇਜ ਦੇ ਨਾਲੋਂ ਕਾਫੀ ਜ਼ਿਆਦਾ ਮੀਂਹ ਜਿਹੜੇ ਪਏ ਆ। ਪਾਣੀ ਕਿੱਥੇ ਆ, ਕਿੱਥੇ ਗਿਆ ਆ, ਕੀ ਹੋ ਰਿਹਾ ਹੈ ਉਸ ਪਾਣੀ ਨੂੰ ਲੈ ਕੇ, ਇਹਦੇ ਬਾਰੇ ਜਿਹੜੀ ਉਹ ਚਰਚਾ ਕਰਾਂਗੇ। ਇਸ ਦੇ ਨਾਲ ਅੰਡਰਗਰਾਊਂਡ ਪਾਣੀ ਦੀ, ਜਿਹੜਾ ਧਰਤੀ ਹੇਠਲਾ ਪਾਣੀ ਆ, ਉਸ ਦੀ ਸਥਿਤੀ 'ਚ ਕੋਈ ਸੁਧਾਰ ਹੋਇਆ, ਹੋ ਸਕਦਾ ਆ ਜਾਂ ਕੀ ਹੋਊਗਾ, ਉਸ ਬਾਰੇ ਚਰਚਾ ਆ। ਇਸ ਸਾਲ ਅਲ ਨੀਨੀਓ ਆਉਣਾ ਆ, ਜਿਹੜਾ ਇੱਕ ਵੈਦਰ ਪੈਟਰਨ ਆ ਜਿਸ ਦੇ ਨਾਲ ਵੈਟ ਵਿੰਟਰ ਦੀ ਸੰਭਾਵਨਾ ਵੱਧ ਹੁੰਦੀ ਆ, ਮੀਂਹ ਜ਼ਿਆਦਾ ਪੈਣ ਦੇ ਅਸਾਰ ਹੁੰਦੇ ਆ। ਕੀ ਇਸ ਦੇ ਨਾਲ ਪਾਣੀ ਦੀ ਜਿਹੜੀ ਸਮੱਸਿਆ ਹੈ ਕੈਲੀਫੋਰਨੀਆ ਦੀ, ਉਹ ਹੱਲ ਹੋ ਜੂਗੀ ਜਾਂ ਪਿਛਲੇ ਮੀਂਹਾਂ ਦੇ ਨਾਲ ਹੋਊਗੀ, ਉਸ ਦੇ ਬਾਰੇ ਚਰਚਾ ਕਰਾਂਗੇ। ਅਰਸ਼ਦੀਪ ਸਿੰਘ, ਕੈਲੀਫੋਰਨੀਆ ਦੇ ਗਰਾਊਂਡ ਵਾਟਰ ਕੰਡੀਸ਼ਨ ਦੀ ਇੱਕ ਸੈਮੀ ਐਨੂਅਲ ਅਪਡੇਟ ਰਿਪੋਰਟ ਜਿਹੜੀ ਉਹ ਕੱਢੀ ਗਈ ਆ। ਸਵਾਲ ਇੱਥੇ ਇਹ ਆ ਜਾਂਦਾ ਆ, ਇੰਨਾ ਮੀਂਹ ਮੂੰਹ ਪੈਣ ਤੋਂ ਬਾਅਦ 'ਚ ਭਾਈ ਕੈਲੀਫੋਰਨੀਆ ਦਾ ਪਾਣੀ ਗਿਆ ਤੇ ਗਿਆ ਕਿੱਥੇ? ਹਾਂਜੀ, ਇਹ ਨਾ ਜਿਹੜਾ ਇਹ ਆਮ ਲੋਕ ਪ੍ਰਸ਼ਨ ਵੀ ਪੁੱਛਦੇ ਆ ਜਦੋਂ ਆਪਾਂ ਕਿਤੇ ਜਾਂਦੇ ਹਾਂ ਬਾਹਰ, ਉੱਥੇ ਗੱਲ ਜ਼ਰੂਰ ਹੁੰਦੀ ਹੈ ਵੀ ਇੰਨਾ ਮੀਂਹ ਪਿਆ ਤੇ ਵੀ ਪਾਣੀ ਦਾ ਤਾਂ ਕੋਈ ਫਰਕ ਪਿਆ ਨਹੀਂ ਹੈ, ਜਾਂ ਸਾਡੀ ਕੋਈ ਜਿਹੜੀ ਉਹ ਪਾਣੀ ਦੀ ਜਿਹੜਾ ਲੈਵਲ ਆ ਵੈਲਸ ਦਾ, ਉਹ ਜੇ ਕਿੰਨਾ ਕੁ ਉੱਪਰ ਆਇਆ ਜਾਂ ਬਹੁਤ ਉੱਪਰ ਆ ਜਾਣਾ ਚਾਹੀਦਾ, ਜਾਣੀ ਕਿ ਆਪਾਂ ਨੂੰ ਆਮ ਹੀ ਭੁਲੇਖਾ ਹੁੰਦਾ। ਤੇ ਜੇ ਇਸ ਵਾਰ ਦੀ ਆਪਾਂ ਗੱਲ ਕਰੀਏ ਬਈ ਜਿਹੜਾ ਆਪਾਂ ਨੂੰ ਜਿੰਨਾ ਕੁ ਪਾਣੀ ਡਿੱਗਿਆ, ਕਈ ਏਰੀਆ 'ਚ ਤਾਂ 3-3 ਫੁੱਟ ਤੱਕ ਮੀਂਹ ਵੀ ਕੀਤਾ ਗਿਆ ਹੈ ਨਾ, ਰਿਕਾਰਡ ਕੀਤਾ ਗਿਆ। ਤੇ ਵੀ ਉਸ ਹਿਸਾਬ ਨਾਲ ਤਾਂ ਫਿਰ ਗਰਾਊਂਡ ਵਾਟਰ ਦਾ ਜਿਹੜਾ ਲੈਵਲ ਬਹੁਤ ਵੱਧ ਜਾਣਾ ਚਾਹੀਦਾ। ਉਹ ਜਿਹੜਾ ਇਹ ਇੰਨਾ ਸਿੰਪਲ ਨਹੀਂ ਹੁੰਦਾ, ਇਹ 'ਚ ਕਾਫੀ ਚੀਜ਼ਾਂ ਇਨਵੋਲਵ ਹੁੰਦੀਆਂ ਨੇ। ਤੇ ਜੇ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜੀ, ਚਲੋ ਆਪਾਂ ਅੱਜ ਕੁਛ ਕੁ ਗੱਲ ਉਹਦੇ ਬਾਰੇ ਕਰਾਂਗੇ, ਪਰ ਇਹ ਸਿੱਧਾ ਰਿਲੇਸ਼ਨ ਇਹਦਾ ਇਹ ਨਹੀਂ ਹੁੰਦਾ ਵੀ ਜਿੰਨਾ ਕੁ ਮੀਂਹ ਪੈ ਗਿਆ ਵੀ ਉਹਨਾਂ ਪਾਣੀ ਉੱਪਰ ਆ ਜਾਊਗਾ। ਠੀਕ ਹੈ। ਜਿਹੜੀ ਤੁਸੀਂ ਰਿਪੋਰਟ ਦੀ ਗੱਲ ਕਰ ਰਹੇ ਸੀਗੇ ਵੀ DWR ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ, ਉਹ ਸਿੱਧਾ ਗਵਰਨਰ ਨਿਊਸਮ ਦੇ ਅੰਡਰ ਦੀ ਐਡਮਿਨਿਸਟ੍ਰੇਸ਼ਨ ਅੰਡਰ ਕੰਮ ਕਰਦੇ ਹੁੰਦੇ ਆ। ਤੇ ਇਹਨਾਂ ਦੀ ਇੱਕ ਕਮਿਟਮੈਂਟ ਹੁੰਦੀ ਹੈ ਵੀ ਸਾਲ 'ਚ 2 ਵਾਰ ਗਰਾਊਂਡ ਵਾਟਰ ਦੀ ਕੀ ਕੰਡੀਸ਼ਨ ਆ, ਖਾਸ ਕਰਕੇ 2014 ਤੋਂ ਬਾਅਦ ਕਾਫੀ ਜ਼ਿਆਦਾ ਸੀਰੀਅਸ ਹੋਏ ਨੇ ਉਸ ਕੰਮ ਨੂੰ, ਉਹਨੂੰ ਲੈ ਕੇ ਇਹ ਰਿਪੋਰਟ ਛਾਪਦੇ ਆ 2 ਵਾਰੀ ਸਾਲ 'ਚ। ਇੱਕ ਵਾਰੀ ਹੁਣ ਆਉਣੀ ਆ ਅਕਤੂਬਰ ਦੇ ਵਿੱਚ ਆਉਂਦੀ ਹੈ, ਤੇ ਇੱਕ ਵਾਰੀ ਹੋਣੀ ਅਪ੍ਰੈਲ 'ਚ ਅਗਲੇ ਸਾਲ ਆਉਣੀ। ਠੀਕ ਹੈ, ਓਕੇ। ਡੇਟ ਥੋੜੀ ਬਹੁਤੀ ਉਰੇ ਪਰੇ ਹੋ ਜਾਂਦੀ ਹੈ, ਪਰ ਜ਼ਿਆਦਾ ਤਾਂ ਇਹੀ ਹੁੰਦੀ ਹੈ ਵੀ 1 ਅਕਤੂਬਰ ਨੂੰ ਪਬਲਿਸ਼ ਹੁੰਦੀ ਹੈ ਤੇ ਉਧਰ 1 ਅਪ੍ਰੈਲ ਨੂੰ ਜਾ ਕੇ ਪਬਲਿਸ਼ ਭਾਵੇਂ ਡੀ ਲੇਟ ਹੋਵੇ, ਜਿਹੜੀ ਬਣਦੀ ਰਿਪੋਰਟ ਉਹ ਟਾਈਮ ਫਰੇਮ ਦੀ ਹੁੰਦੀ ਹੈ ਉਹਨਾਂ ਦੇ ਵਿੱਚ। ਹਾਂਜੀ ਜੀ। ਤੇ ਇੱਕ ਜੇ ਆਪਾਂ ਇਹ ਵੀ ਗੱਲ ਸ਼ੁਰੂ 'ਚ ਹੀ ਦੱਸਦੇ ਜਾਈਏ ਵੀ ਜਦੋਂ ਰਿਪੋਰਟਸ ਇਹ ਪੜ੍ਹਦੇ ਹਾਂ ਆਪਾਂ, ਤਾਂ ਇਹਨਾਂ ਨੇ ਕਹਿਣਾ ਵੀ ਸੈਮੀ ਐਨੂਅਲ ਅਪਡੇਟ ਜਿਹੜੀ ਅਕਤੂਬਰ 2023 ਦੀ ਡੇਟ ਤਾਂ ਪਈ ਹੋਊਗੀ, ਪਰ ਜਿੱਥੇ ਵੀ ਗੱਲ ਹੋਊਗੀ ਉੱਥੇ ਪਾਣੀ ਦੀ ਸਾਲ ਦੀ 2022 ਦੀ ਗੱਲ ਹੋਊਗੀ, ਕਿਉਂਕਿ ਜਿਹੜਾ ਵਾਟਰ ਸੀਜ਼ਨ ਆ ਉਹ ਕੈਲੀਫੋਰਨੀਆ 'ਚ 1 ਅਕਤੂਬਰ ਨੂੰ ਸ਼ੁਰੂ ਹੁੰਦਾ ਤੇ 30 ਸਤੰਬਰ ਨੂੰ ਖਤਮ ਹੁੰਦਾ, ਜਿਹੜਾ ਵਾਟਰ ਸੀਜ਼ਨ ਆਪਾਂ ਮੰਨਦੇ। ਸੋ ਹੁਣ ਜਿਹੜੀ ਵੀ ਗੱਲ ਇਹਨਾਂ ਨੇ ਕਹਿਣੀ 2022 ਦੇ ਸੀਜ਼ਨ ਦੀ ਆਹ ਰਿਪੋਰਟ ਆ, ਉਹਦਾ ਮਤਲਬ ਇਹ ਹੈ ਵੀ 1 ਅਕਤੂਬਰ ਤੋਂ ਲੈ ਕੇ 30 ਸਤੰਬਰ 2023 ਤੱਕ ਜਿਹੜਾ ਵੀ ਹੈ। ਸੋ ਬੇਸਿਕਲੀ ਜਿੰਨੇ ਮੀਂਹ ਪਏ ਆ ਪਿਛਲੇ ਸਾਲ, ਉਹ ਸਾਰੇ ਇਹਦੇ ਵਿੱਚ ਆਉਣਗੇ। ਹਾਂਜੀ ਜੀ, ਵੀ 1 ਅਕਤੂਬਰ ਤੋਂ ਲੈ ਕੇ ਤੇ ਇਹਦੇ ਵਿੱਚ ਜਿਹੜੇ ਉਹ ਆਏ ਆ।
ਸੋ ਰਿਪੋਰਟ ਦੀ ਆਪਾਂ ਵਿਸਥਾਰ ਦੇ ਵਿੱਚ ਜਾਂਦੇ ਹਾਂ। ਜੇ ਮੋਟੀ ਗੱਲ ਇਸ ਦੇ ਵਿੱਚ ਅਰਸ਼ਦੀਪ ਸਿੰਘ ਜਿਹੜੀ ਉਹ ਕਰਨੀ ਹੋਵੇ, ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਕਿਹਾ ਵੀ ਏਡੀ ਜਲਦੀ ਫਰਕ ਨਹੀਂ ਪੈਂਦਾ, ਅਸਰ ਜਿਹੜਾ ਉਹ ਨਹੀਂ ਪੈਂਦਾ, ਪਰ ਕਿਤੇ ਨਾ ਕਿਤੇ ਇਨਸਾਨੀ ਫਿਤਰਤ ਵੀ ਆ, ਜਾਂ ਆਪਾਂ ਭਾਲਦੇ ਹਾਂ ਵੀ ਰਾਤੋਂ ਰਾਤ ਸਭ ਕੁਛ ਜਿਹੜਾ ਉਹ ਚੇਂਜ ਵੀ ਹੋ ਜੇ, ਸਾਰਾ ਕੁਛ ਹੋ ਜਾਵੇ। ਸੋ ਕੀ ਤੁਹਾਨੂੰ ਲੱਗਦਾ ਆ ਇਹਦੇ ਵਿੱਚ ਇਹਦੀਆਂ ਫਾਈਂਡਿੰਗਸ ਕੀ ਆਪਾਂ ਨੂੰ ਕਿਸ ਪਾਸੇ ਵੱਲ ਨੂੰ ਪੁਆਇੰਟ ਕਰ ਰਹੀਆਂ? ਦੇਖੋ, ਜਿੰਨਾ ਕੁ ਜਿਹੜੀ ਰਿਪੋਰਟ ਹੁਣ ਇਹਨਾਂ ਨੇ 6 ਮਹੀਨਿਆਂ ਦੀ ਦਿੱਤੀ ਹੈ, ਵੈਸੇ ਐਕੂਰੇਟ ਰਿਪੋਰਟ ਤਾਂ 1 ਅਪ੍ਰੈਲ ਨੂੰ ਆਊਗੀ 2024, ਜਿਹੜੀ ਈਅਰਲੀ ਹੁੰਦੀ ਆ। ਪਤਾ ਹਾਂ, ਨਹੀਂ ਉਹ ਹੋਊਗੀ ਤਾਂ ਬਾਇਐਨੂਅਲੀ, ਪਰ ਉਹਦੇ ਵਿੱਚ ਜਿਹੜੀ ਐਕੂਰੇਟ ਡੇਟਾ ਆਊਗਾ ਵੀ ਕਿੰਨਾ ਗਰਾਊਂਡ ਵਾਟਰ ਰੀਚਾਰਜ ਹੋਇਆ। ਠੀਕ ਹੈ, ਓਕੇ। ਠੀਕ ਹੈ, ਕਿਉਂਕਿ ਜਿਹੜੀ ਜ਼ਿਆਦਾ ਸਟੱਡੀ ਸਤੰਬਰ 'ਚ ਇਹਨਾਂ ਨੇ ਸੈਂਪਲ ਵਗੈਰਾ ਲਏ ਹੋਣੇ ਨੇ, ਉਹਨਾਂ ਨੇ ਸਾਰੇ ਐਕੂਰੇਟ ਨੰਬਰ ਦੇ ਦਿੱਤੇ। ਪਾਣੀ ਥੱਲੇ ਜਾਂਦਾ ਛੇਤੀ ਤੇ ਚਲਿਆ ਨਹੀਂ ਜਾਂਦਾ, ਹਨਾ, ਕਾਫੀ ਹੌਲੀ ਸਹਿੰਦਾ। ਜਿੰਨਾ ਕੁ ਆਪਣੇ ਕੋਲ ਪਾਣੀ ਪਿਆ ਹਜੇ ਉਹਨੇ ਵੀ ਹੋਣਾ, ਜਿਹੜਾ ਰਿਜ਼ਰਵਾਇਰ 'ਚ ਪਿਆ, ਜਿਹੜਾ ਅੱਜ ਕੱਲ੍ਹ ਸਾਡੇ ਖੇਤਾਂ 'ਚ ਚੱਲ ਰਿਹਾ ਜਾਂ ਪਿਛਲੇ ਮਹੀਨੇ ਦੇ ਵਿੱਚ ਚੱਲੇ, ਉਹਦੀ ਐਕੂਰੇਟ ਰਿਪੋਰਟਿੰਗ ਜਿਹੜੀ ਹੋਊਗੀ ਵੀ ਕਿੰਨਾ ਪਾਣੀ ਦਾ ਲੈਵਲ ਦਾ ਫਰਕ ਪੈ ਗਿਆ, ਉਹ 2024 ਵਾਲੀ ਅਪ੍ਰੈਲ ਵਾਲੀ ਰਿਪੋਰਟ 'ਚ ਪਤਾ ਲੱਗੂ। ਜਾਂ ਜੇ ਆਪਾਂ ਇਸ ਸਾਲ ਦੀ 1 ਅਪ੍ਰੈਲ ਵਾਲੀ ਚੱਕ ਕੇ ਦੇਖਾਂਗੇ ਤਾਂ ਉਹ 'ਚ ਪਿਛਲੇ ਸਾਲ ਕਿੰਨਾ ਰੀਚਾਰਜ ਹੋਇਆ ਉਹਦੇ ਦਾ ਪਤਾ ਲੱਗੂਗਾ, ਜਾਂ ਰੀਚਾਰਜ ਹੋਇਆ ਜਾਂ ਥੱਲੇ ਨੂੰ ਗਿਆ, ਜਿਹੜੇ ਵੀ ਇਹਦੀ ਹੈਗੇ ਆ ਨੰਬਰ। ਸੋ ਕੀ ਫਾਈਂਡਿੰਗਸ ਰਹੀਆਂ ਆ ਇਸ ਵਾਰ ਇਸ ਰਿਪੋਰਟ ਦੀਆਂ? ਕੀ ਦੱਸ ਰਿਹਾ ਟ੍ਰੈਂਡ, ਕੀ ਦੱਸ ਰਹੇ ਆ? ਇਹ ਦੇਖੋ ਜੀ, ਜੇ ਇਸ ਸਾਲ ਜੇ ਆਪਾਂ ਦੇਖੀਏ, ਜਿਹੜੀ ਆਪਣਾ 2022 ਜਾਂ 23 ਵਾਲੇ ਮੀਂਹ ਪਏ ਨੇ, ਉਹ 'ਚ 34 ਐਟਮੋਸਫੇਰਿਕ ਰਿਵਰ ਜਿਹਨੂੰ ਕਹਿੰਦੇ ਨੇ ਉਹ ਆਏ ਸੀਗੇ ਵੈਸਟ ਕੋਸਟ ਤੇ। ਉਹਨਾਂ 'ਚ 34 ਚੋਂ ਆਪਣੇ ਕੈਲੀਫੋਰਨੀਆ ਦੇ ਕੋਸਟ ਨੂੰ ਹਿੱਟ ਕੀਤੇ ਆ, ਜਿਨ੍ਹਾਂ ਦਾ ਜਾਨੀ ਆਪਾਂ ਨੂੰ ਇੰਪੈਕਟ ਦੇਖਣ ਨੂੰ ਮਿਲਿਆ। ਠੀਕ ਹੈ। ਤੇ ਉਹਦੇ 'ਚ ਜਿਹੜੀ ਇਹ ਪ੍ਰੈਸੀਪੀਟੇਸ਼ਨ ਦੇਖਦੇ ਆ, ਸਟੇਟ ਵਾਈਡ ਐਨੂਅਲ ਪ੍ਰੈਸੀਪੀਟੇਸ਼ਨ ਜਿਹੜੀ ਇਹ ਹੈਗੀ ਆ 2023 ਦੀ, ਉਹ 33.5 ਇੰਚ ਦੇਖਦੇ ਨੰਬਰ ਦੇ ਬੇਸ ਤੇ ਜਿੰਨਾ ਪੜ੍ਹਨ ਗਏ। ਠੀਕ ਹੈ ਜੀ, ਜਿਹੜੀ ਆਲਮੋਸਟ ਡੂਢੀ ਆ, ਜਿਹੜੀ ਜੇ ਆਪਾਂ ਐਵਰੇਜ ਲੈ ਕੇ ਚੱਲੀਏ, ਜਿਹੜੀ ਇਹ ਐਵਰੇਜ ਕਰਦੇ ਆ 100 ਸਾਲ ਦੀ, ਈਅਰਲੀ ਜਿਹੜੀ ਐਵਰੇਜ ਆ, ਈਅਰਲੀ ਜਿੰਨੀ ਪੈਂਦੀ। ਹਾਂ, ਤੇ 1901 ਤੋਂ 2000 ਦੇ ਜੇ ਇੰਡੈਕਸ ਤੇ ਦੇਖੀਏ ਤੇ ਉਸ ਐਵਰੇਜ ਨੂੰ ਬਣਾ ਕੇ ਦੇਖੀਏ ਤਾਂ ਡੂਢਾ ਮੀਂਹ ਪਿਆ ਜਿੰਨਾ ਕਿ ਹਰੇਕ ਸਾਲ ਪੈਂਦਾ, ਹਨਾ। ਇਹ ਏਰੀਆ ਤੋਂ ਏਰੀਆ ਕਈਆਂ 'ਚ ਜ਼ਿਆਦਾ ਹੁੰਦਾ, ਜਿਵੇਂ ਨਾਰਥ 'ਚ ਬਹੁਤ ਜ਼ਿਆਦਾ ਮੀਂਹ ਪੈਂਦਾ, ਸਾਊਥ 'ਚ ਘੱਟ ਪੈਂਦਾ, ਹਨਾ। ਸੋ ਪਰ ਜੇ ਜਿਵੇਂ ਹੁਣ ਆਪਣੇ ਆਪ ਦੇ ਇੱਥੇ ਦੀ ਵੀ ਮੈਂ ਗੱਲ ਕਰਾਂ, ਆਪਾਂ ਫਰੈਜ਼ਨੋ ਮੰਡੇਰੇ ਏਰੀਆ ਦੀ ਗੱਲ, ਸਾਡੇ ਕੋਲ 11 ਇੰਚ ਜੇ ਮੀਂਹ ਪਵੇ ਤਾਂ ਅਸੀਂ ਕਹਿੰਦੇ ਬੜਾ ਵਧੀਆ ਸਾਲ ਰਿਹਾ। ਪਿਛਲੇ ਸਾਲ 20 ਇੰਚ, 18 ਇੰਚ, 21 ਇੰਚ ਦੇ ਤੱਕ ਵੇਰੀ ਕੀਤਾ, ਹਨਾ, ਕਈ ਜਗ੍ਹਾ। ਸੋ 1.5 ਗੁਣਾ ਪੈਂਦਾ। ਹਾਂਜੀ, ਜੇ ਆਪਾਂ ਜਾਨੀ ਸਿੱਧਾ ਦੇਖੀਏ ਤਾਂ ਵੀ ਡੂਢਾ ਕੁ ਮੀਂਹ ਪਿਆ ਐਤਕੀ। ਜਿਹੜਾ 1 ਅਪ੍ਰੈਲ ਨੂੰ ਸਨੋ ਸਰਵੇ ਹੋਇਆ ਸੀਗਾ, ਉਹ 237% ਸੀਗਾ ਨਾਰਮਲ ਉਸ ਤਰੀਕ ਦਾ। 1 ਅਪ੍ਰੈਲ ਵਾਲਾ ਸਭ ਤੋਂ ਐਕੂਰੇਟ ਨੰਬਰ ਮੰਨਿਆ ਜਾਣਾ ਚਾਹੀਦਾ, ਕਿਉਂਕਿ ਉਸ ਤੋਂ ਬਾਅਦ ਸਨੋ ਨਹੀਂ ਪੈਂਦੀ, ਉਹ ਹੁੰਦਾ ਵੀ ਇਹ ਠੀਕ ਹੈ ਜੀ, ਵੀ ਇਹ ਸਭ ਤੋਂ ਕਿੰਨਾ ਪਾਣੀ ਮਿਲੂਗਾ ਗਰਮੀਆਂ 'ਚ, ਕਿੰਨਾ ਰਹਿ ਜਾਊਗਾ। ਬਿਲਕੁਲ, ਉਹ ਜਿਹੜੀ ਰੀਡਿੰਗ ਤੇ ਬਾਕੀ ਸਾਰਾ ਜਿਹੜੀ ਪਾਣੀ ਦੀ ਅਲਾਟਮੈਂਟ ਹੁੰਦੀ ਹੈ ਉਹ ਹੋ ਜਾਂਦੀ। ਤੇ ਜਿਹੜਾ ਜਿੰਨਾ ਕਿ ਸੀਗਾ ਸਨੋ ਪੈਕ, ਇਹ ਰਫਲੀ 30 ਮਿਲੀਅਨ ਏਕੜ ਫੁੱਟ ਪਾਣੀ ਸੀਗਾ ਸਟੋਰੇਜ, ਜਿਹੜਾ ਸਨੋ ਦੇ ਫਾਰਮ 'ਚ ਸੀਗਾ ਆਪਣੇ ਕੋਲ। ਠੀਕ ਹੈ। ਉਹ ਵੀ ਉੱਥੇ ਇੱਕ ਡੂਢਾ ਕੁ ਹੋ ਜਾਂਦਾ ਵੀ ਜਿੰਨਾ ਕਿ ਸਾਡੀ ਐਨੂਅਲ ਐਵਰੇਜ ਗਰਾਊਂਡ ਵਾਟਰ ਯੂਜ਼ ਹੈਗੀ, ਜਿਵੇਂ ਸਾਡੀ ਰਫਲੀ 18 ਮਿਲੀਅਨ ਏਕੜ ਫੁੱਟ ਯੂਜ਼ੇਜ ਹੈਗੀ ਹੈ ਐਨੂਅਲ ਗਰਾਊਂਡ ਵਾਟਰ ਤੇ 30 ਮਿਲੀਅਨ ਐਤਕੀ ਉੱਪਰ ਪਿਆ ਸੀ, ਤਾਂ ਸਾਨੂੰ ਜਿੰਨਾ ਚਾਹੀਦਾ ਸੀ ਉਦੋਂ ਡੂਢਾ ਸੀਗਾ ਉੱਥੇ। ਹੁਣ ਉਹਨੂੰ ਆਪਾਂ ਕਿੰਨਾ ਇਫੈਕਟਿਵਲੀ ਯੂਜ਼ ਕੀਤਾ, ਕਿੰਨਾ ਰੀਚਾਰਜ ਹੋਇਆ, ਕਿੰਨਾ ਲੈਵਲ ਹੋਇਆ, ਉਹ ਗੱਲ ਵਾਟਰ ਮੈਨੇਜਮੈਂਟ ਤੇ ਆ ਜਾਂਦੀ ਹੈ। ਪਰ ਜੇ ਆਪਾਂ ਮੀਂਹ ਦੀਆਂ ਗੱਲ ਕਰੀਏ ਕਿੰਨਾ ਪਿਆ, ਤਾਂ ਇਸ ਸਾਲ ਮੀਂਹ ਜੇ ਆਪਾਂ ਦੇਖੀਏ ਜਿੰਨਾ ਆਪਣੇ ਪੈਂਦਾ, ਉਹ ਡੂਢਾ ਸੀਗਾ ਆਪਣੇ ਕੋਲ 1.5 ਤੋਂ 2 ਗੁਣਾ, ਡਿਪੈਂਡ ਕਰਦਾ ਕਿੱਥੇ ਕਿੱਥੇ ਸੀਗੇ। ਠੀਕ ਹੈ, ਓਕੇ। ਸੋ ਇਹ ਮੀਂਹ ਦੇ ਜਿਹੜੇ ਆ ਇਹ ਅਸਾਰ ਰਹੇ ਆ, ਵੱਧ ਜਿਹੜਾ ਉਹ ਪਿਆ 30 ਮਿਲੀਅਨ ਏਕੜ ਫੁੱਟ ਆਫ ਪਾਣੀ ਕਾਫੀ ਹੁੰਦਾ ਆ। ਓਬਵੀਅਸਲੀ ਇਹ 'ਚ ਜਿਹੜੇ ਰਹਿ ਰਹੇ ਲੋਕ ਆ ਉਹਨਾਂ ਦੇ ਪੀਣ ਵਾਸਤੇ ਵੀ ਆ, ਵਰਤਣ ਵਾਸਤੇ ਵੀ ਆ, ਇਰੀਗੇਸ਼ਨ ਵਾਸਤੇ ਵੀ ਹੁੰਦਾ ਆ। ਸੋ ਯੂਜਲੀ ਰਿਪੋਰਟ ਤੋਂ ਥੋੜ੍ਹਾ ਜਿਹਾ ਹਟ ਕੇ ਮੈਂ ਉੱਦਾਂ ਪੁੱਛਣਾ ਚਾਹੁੰਦਾ ਵੀ ਇਹ ਜਿਹੜਾ ਐਵਰੇਜ ਜਿਹੜੀ ਪਾਣੀ ਆ ਉਹਦੇ ਵਿੱਚੋਂ ਕਿੰਨਾ % ਇਰੀਗੇਸ਼ਨ ਦੇ ਲਈ ਜਾਂ ਆਮ ਵਰਤੋਂ ਦੇ ਲਈ ਰੱਖਿਆ ਜਾਂਦਾ? ਦੇਖੋ ਜੀ, ਜਿਹੜਾ ਇਰੀਗੇਸ਼ਨ ਕਹਿੰਦੇ ਤਾਂ ਇਹ ਬਹੁਤ ਕੁਛ ਨੇ ਵੀ 80% ਡਿਪੈਂਡ ਕਰਦਾ ਤੁਹਾਡਾ ਨੰਬਰ ਕਿਵੇਂ ਤੁਸੀਂ ਯੂਜ਼ ਕਰਦੇ ਆ। ਪਰ ਜੇ ਆਪਾਂ ਦੇਖੀਏ ਤਾਂ ਸਾਨੂੰ ਵੱਧ ਤੋਂ ਵੱਧ ਇਸ ਸਾਰੇ ਜਿਹੜੇ ਪਾਣੀ ਡੇਗਦਾ ਉਹ 'ਚ 20% ਹੀ ਮਿਲਦਾ ਖੇਤੀ ਵਾਲਿਆਂ ਨੂੰ ਅਲਾਟ ਹੁੰਦਾ। ਜੇ 20% ਹੋ ਜਾਏ, ਸਾਨੂੰ ਉਹ ਮੁੱਕਦਾ ਨਹੀਂ ਹੈਗਾ। ਅੱਛਾ।
ਤੇ ਬਟ ਹੁੰਦਾ ਨਹੀਂ, ਸਾਨੂੰ ਇਹ ਨਹੀਂ ਮਿਲਦਾ। ਸਾਡੀ ਤਾਂ ਐਲੋਕੇਸ਼ਨ ਹੀ 2022 ਦੀ ਮਤਲਬ 2.5% ਸੀਗੀ ਸਾਰੀ। ਮਹਿਜ ਇਹ ਪੂਰੇ 30 ਮਿਲੀਅਨ ਏਕੜ ਚੋਂ। ਹਾਂ, ਜਿਹੜੀ ਉਹ ਨੰਬਰ ਵੇਰੀ ਕਰਦੇ ਰਹਿੰਦੇ ਆ ਏਕੜ ਫੁੱਟ ਦੇ, ਕਿਉਂਕਿ ਪਾਣੀ ਆਪਾਂ ਨੂੰ ਦੂਜੇ ਪ੍ਰੋਜੈਕਟ 'ਚ ਵੀ ਮਿਲਦਾ, ਜਿਵੇਂ ਉਹ 'ਚੋਂ ਆ ਗਿਆ ਕਲੋਰਾਡੋ ਰਿਵਰ 'ਚੋਂ ਵੀ ਆ ਗਿਆ। ਓਕੇ ਤੇ ਨੰਬਰ ਉਹ ਜ਼ਿਆਦਾ ਹੁੰਦਾ, ਤੇ ਕਿੰਨੀ ਕੁ ਸਾਡੇ ਪਿਛਲੇ ਸਾਲ ਦੀ ਸਟੋਰੇਜ ਆ, ਉਹ 'ਚ ਹੋਰ ਵੀ ਫੈਕਟਰ ਬਹੁਤ ਆ ਜਾਂਦੇ ਨੇ। ਤੇ ਪਰ ਜੇ ਹੁਣ ਦੇਖਿਆ ਜਾਵੇ ਵੀ ਐਤਕੀ ਤਾਂ ਪਾਣੀ ਦੀ ਕੋਈ ਕਿੱਲਤ ਨਹੀਂ ਰਹੀ ਕਿਤੇ ਵੀ। ਲਗਭਗ ਸਾਰੇ ਜਿਹੜੇ ਰੈਜ਼ਰਵਾਇਰ ਸੀਗੇ, ਜਿਹੜੇ ਸਾਡੇ ਮੇਨ ਸੀਗੇ, ਉਹ ਸਾਰੇ ਇੱਕ ਟਾਈਮ ਫੁੱਲ ਵੀ ਹੋਏ ਨੇ ਤੇ ਅਪ ਟੂ ਮੈਕਸਿਮਮ ਕਪੈਸਿਟੀ। ਇਨਫੈਕਟ ਲਗਭਗ ਸਾਰੇ ਹੀ ਰੈਜ਼ਰਵਾਇਰ ਚੋਂ ਪਾਣੀ ਰਿਲੀਜ਼ ਹੋਇਆ, ਕਿਉਂਕਿ ਪਾਣੀ ਉਹਨਾਂ ਸਟੋਰ ਕਰ ਨਹੀਂ ਸਕਦੇ ਸੀ, ਕੈਪੈਸਿਟੀ ਨਹੀਂ ਸੀਗੀ। ਤੇ ਉਸ ਹਿਸਾਬ ਨਾਲ ਜੇ ਦੇਖਿਆ ਜਾਵੇ, ਸਾਡੇ ਕੋਲ ਪਾਣੀ ਦੀ ਐਤਕੀ ਇਸ ਸਾਲ ਦੀ ਕੋਈ ਕਮੀ ਨਹੀਂ ਹੈਗੀ। ਹੁਣ ਕਿੰਨਾ ਗਰਾਊਂਡ ਵਾਟਰ ਰੀਚਾਰਜ ਹੋਇਆ, ਉਹਦੇ ਤੇ ਚਲੋ ਆਪਾਂ ਡਿਟੇਲ 'ਚ ਗੱਲ ਕਰਦੇ ਹਾਂ ਨੰਬਰਾਂ 'ਚ। ਪਰ ਜੇ ਜਾਣੀ ਕਿ ਉਹ ਦੇਖੀ ਜਾਵੇ ਸਰਫੇਸ ਵਾਟਰ ਦੀ ਐਲੋਕੇਸ਼ਨ ਜਾਂ ਜਿੰਨਾ ਮੀਂਹ ਪਿਆ, ਉਸ ਹਿਸਾਬ ਨਾਲ ਸਾਡਾ ਇਹ ਸਾਲ ਜਿਹੜਾ ਇਹ ਬਹੁਤ ਹੀ ਜ਼ਿਆਦਾ ਵਧੀਆ ਸੀ। ਚਲੋ ਓਵਰਆਲ ਮੀਂਹ ਦੇ ਖਣੋਂ ਜਿਹੜਾ ਚੰਗਾ ਰਹਿ ਗਿਆ। ਪਰ ਇੱਥੇ ਇੱਕ ਹੋਰ ਜਿਹੜੀ ਇਹ ਕਲਾਈਮੇਟ ਦੇ ਵਿੱਚ ਜਿਹੜੀਆਂ ਤਬਦੀਲੀਆਂ, ਜਿਹਨੂੰ ਆਪਾਂ ਕਲਾਈਮੇਟ ਚੇਂਜ ਵੀ ਜਿਹੜਾ ਉਹ ਆਖਦੇ ਹਾਂ, ਦੇਖ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਸੋਕਾ ਪੈਣਾ, ਔੜਾਂ ਪੈਣੀਆਂ ਲਗਾਤਾਰ ਇੰਨੇ ਸਾਲ, ਉਸ ਤੋਂ ਬਾਅਦ ਅਚਾਨਕ ਇੰਨੇ ਜ਼ਿਆਦਾ ਮੀਂਹ ਪੈ ਜਾਣੇ। ਉਹ ਧਰਤੀ ਪਾਣੀ ਚੂਸਣ ਦੇ ਕਾਬਲ ਨਹੀਂ ਰਹਿੰਦੀ ਜਦੋਂ ਇੰਨੇ ਔੜ ਜਿਹੜੇ ਉਹ ਪੈ ਜਾਂਦੇ ਆ। ਤੇ ਓਬਵੀਅਸਲੀ ਉਹ ਜਿਹੜਾ ਵੈਟ ਵਿੰਟਰ ਵੀ ਆਉਂਦੀ ਆ, ਜਦੋਂ ਵੈਟ ਸੀਜ਼ਨ ਵੀ ਆਉਂਦਾ ਆ, ਤੇ ਉਹ ਪਾਣੀ ਜਿਹੜਾ ਆ ਉਹ ਫਿਰ ਰੁੜ ਜਾਂਦਾ ਆ। ਉਹ ਕਹਿ ਲਓ ਵੀ ਉਹ ਧਰਤੀ ਦੇ ਅੰਦਰ ਨਹੀਂ ਜਾ ਪਾਉਂਦਾ। ਕੀ ਆਪਾਂ ਇਹੀ ਟ੍ਰੈਂਡ ਦੇਖਿਆ ਪਿਛਲੇ ਸੀਜ਼ਨ ਦੇ ਵਿੱਚ? ਹਾਂਜੀ, ਨਹੀਂ ਉਹ ਚੀਜ਼ਾਂ ਐ ਹੋਈਆਂ ਵੀ ਇੱਕ ਤਾਂ ਮੀਂਹ ਇੰਨੀ ਛੇਤੀ ਪੈਂਦਾ, ਜਿਵੇਂ ਆਪਾਂ ਟਲੈਰੀ ਦੀ ਜੇ ਆਪਾਂ ਉਦਾਹਰਨ ਲੈ ਕੇ ਚੱਲੀਏ, ਟਲੈਰੀ ਲੇਕ ਜਿਹੜੀ ਬਣੀ ਸੀਗੀ ਤੇ ਜੇ ਆਪਾਂ ਉਹ 'ਚ ਵੀ ਥੋੜਾ ਜਿਹਾ ਉਹਦਾ ਬੈਕਗਰਾਉਂਡ ਵੀ ਦੱਸਦੇ ਜਾਈਏ। ਲੇਕ ਜਿਹੜੀ ਪਹਿਲਾਂ ਜਦੋਂ ਇਹ ਜਿਹੜੇ ਜਿੰਨੇ ਕੁ ਡੈਮ ਬਣਨ ਤੋਂ ਪਹਿਲਾਂ ਦੀ ਗੱਲ ਹੈ, ਜਦੋਂ ਨੈਚੁਰਲ ਫਲੋ ਸੀਗਾ ਦਰਿਆਵਾਂ ਦਾ ਸਾਰਿਆਂ ਦਾ, ਇਹਨਾਂ ਦਾ ਕਾਰਨ ਹੋਇਆ ਕਿੰਗਸ ਰਿਵਰ ਹੋ ਗਿਆ ਜਾਂ ਟੂਲੀ ਰਿਵਰ ਹੋਇਆ, ਤੇ ਉਦੋਂ ਇਹ 1800 ਵਾਲੀ ਲਾਈਨ ਦੇ ਵਿੱਚ, ਯਾਨੀ ਕਿ 1880-90 ਦੇ ਵਿੱਚ, ਜਿਹੜੀ ਵੈਸਟ ਆਫ ਮਿਸਿਸਿਪੀ ਰਿਵਰ ਦੀ ਸਭ ਤੋਂ ਵੱਡੀ ਫਰੈਸ਼ ਵਾਟਰ ਲੇਕ ਸੀ। ਜਦੋਂ ਇਹਦਾ ਮੈਕਸਿਮਮ ਸਾਈਜ਼ ਸੀ, ਉਦੋਂ ਇਹਦਾ 5.5 ਲੱਖ ਏਕੜ ਜਿਹਦੇ 'ਚ ਇਹਦਾ ਘੇਰਾ ਸੀਗਾ, ਜਿਹਦੇ ਤੇ ਪਾਣੀ ਹੁੰਦਾ ਤੇ ਜਿਹ 'ਚ ਪਾਣੀ ਹੁੰਦਾ ਸੀ। ਤੇ ਉਦੋਂ ਬਾਅਦ 'ਚ ਇਹ ਚਲੋ ਡੈਮ ਬਣ ਗਏ, ਪਾਣੀ ਉਹ ਰੈਗੂਲੇਟ ਹੋ ਗਿਆ, ਖੇਤਾਂ ਨੂੰ ਜਾਣ ਲੱਗ ਗਿਆ। ਹੌਲੀ ਹੌਲੀ ਜਿਹੜੀ ਉਹ ਲੇਕ ਵਾਲਾ ਸਾਰਾ ਏਰੀਆ ਸੀਗਾ, ਉਹ ਸਾਰਾ ਹੋ ਗਿਆ ਜੀ ਇਹ ਜਿਵੇਂ ਆਪਾਂ ਦੂਜੇ ਪਰਪਸ ਲਈ ਯੂਜ਼ ਕਰ ਲਿਆ, ਇਸੇ ਲਈ ਵੀ ਇਹ ਉਹ ਹੋਇਆ। ਤੇ ਇਸ ਸਾਲ ਜਦੋਂ ਹੁਣ ਮੀਂਹ ਪਿਆ, ਤੇ ਮੀਂਹ ਜ਼ਿਆਦਾ ਪੈਣ ਕਰਕੇ ਉਹ ਦਰਿਆਵਾਂ ਦਾ ਜਿਹੜਾ ਫਲੋ ਕੰਟਰੋਲ ਨਹੀਂ ਹੋਇਆ, ਤੇ ਉਹਨਾਂ ਨੂੰ ਪਾਣੀ ਛੱਡਣਾ ਪਿਆ। ਸੋ ਨੈਚੁਰਲੀ ਚਲਿਆ ਗਿਆ ਉਹ ਪਾਣੀ, ਜਿੱਥੇ ਉਹ ਪਹਿਲਾਂ ਜਾਂਦਾ ਸੀਗਾ ਜਾ ਕੇ ਡੰਪ ਹੁੰਦਾ ਸੀ। ਟਲੈਰੀ ਲੇਕ ਬਣ ਗਿਆ ਕਿ ਉਹ 1,10,000 ਏਕੜ ਜਗ੍ਹਾ 5 ਤੋਂ 6 ਫੁੱਟ ਪਾਣੀ ਦੇ ਅੰਡਰ ਸੀਗੀ। ਉਹ ਡਿਪੈਂਡ ਕਰਦਾ ਸੀਗੀ ਨਾ। ਤੇ ਉਸ ਹਿਸਾਬ ਨਾਲ ਵੀ ਜਿਹੜਾ ਸਟੇਟ ਵਾਈਡ ਇਹ ਪਿਛਲੇ 50 ਸਾਲਾਂ ਦਾ ਵੈਟੈਸਟ ਈਅਰ ਸੀਗਾ। ਉਹਦਾ ਲੇਕ ਬਣਨ ਦਾ ਇੱਕ ਕਾਰਨ ਇਹ ਸੀਗਾ, ਹੁੰਦਾ ਵੀ ਇਹੀ ਹੈ ਵੀ ਕਈ ਜਗ੍ਹਾ ਹਾਰਡ ਪੈਨ ਕਾਫੀ ਉੱਪਰ ਹੁੰਦਾ, ਪਾਣੀ ਜਿਹੜਾ ਸਿੰਦਾ ਉਹ ਬਹੁਤ ਹੌਲੀ ਹੌਲੀ ਸੀ ਦਾ ਵਿੱਚ ਦੀ, ਜਿੱਥੇ ਦੀ ਉਹ ਕਰਨਾ ਚਾਹੀਦਾ। ਹੁਣ ਲੇਕ ਨੇ ਤਾਂ ਚਲੋ ਜਿੰਨਾ ਪਾਣੀ ਹੋਇਆ ਉਹ ਚਲੇ ਹੀ ਜਾਣਾ, ਲਗਭਗ ਕਾਫੀ ਤੇ ਚਲੇ ਗਿਆ ਹੈ। ਤੇ ਪਰ ਜਦੋਂ ਮੀਂਹ ਪੈਂਦਾ ਉਹ ਸਾਰਾ ਘਟਾਈ, ਆਪਾਂ ਜਿਵੇਂ ਪਹਿਲਾਂ ਗੱਲ ਕਰਦੇ ਸੀ, ਉਹ ਡਾਇਰੈਕਟਲੀ ਨਹੀਂ ਹੁੰਦਾ ਗਾ ਵੀ ਜਿੰਨਾ ਮੀਂਹ ਪੈ ਗਿਆ ਉਹਨਾਂ ਪਾਣੀ ਰੀਚਾਰਜ, ਉਹ ਜ਼ਿਆਦਾਤਰ ਫਿਰ ਉਹ ਦਰਿਆਵਾਂ ਦਾ ਹੀ ਬਾਹਰ ਨਿਕਲ ਗਿਆ, ਪਾਣੀ ਵੇਚ ਚਲਿਆ ਗਿਆ, ਕਿਉਂਕਿ ਉਹਨੂੰ ਸਾਨੂੰ ਸਟੋਰ ਕਰਨ ਦੀ ਵੀ ਸਾਡੀ ਲਿਮਿਟੇਸ਼ਨ ਆ ਨਾ, ਕਿ ਅਸੀਂ ਕਿੰਨਾ ਕੁ ਸਟੋਰ ਕਰ ਸਕਦੇ ਹਾਂ। ਤੇ ਬਾਕੀ ਜਿਹੜਾ ਐ ਰੜ ਕੇ ਚਲਾ ਜਾਂਦਾ ਉਹ ਨਿਕਲ ਜਾਂਦਾ। ਜਿਹੜਾ ਹੌਲੀ ਹੌਲੀ ਆਪਾਂ ਰੀਚਾਰਜ ਕਰਦੇ ਹਾਂ, ਜਿਵੇਂ ਸਾਨੂੰ ਖੇਤਾਂ 'ਚ ਮਿਲਿਆ ਜਾਂ ਰੈਜ਼ਰਵਾਇਰ ਜਿਹੜਾ ਪਿਆ, ਜਾਂ ਜਿਵੇਂ ਹੁਣ ਲੇਕ ਬਣ ਗਈ ਉਹ ਥੱਲੇ ਗਿਆ, ਉਹੀ ਪਾਣੀ ਐਕਚੁਅਲੀ ਆਪਣੇ ਰੀਚਾਰਜ ਦੇ ਕੰਮ ਆਇਆ। ਠੀਕ ਹੈ, ਠੀਕ ਹੈ। ਸੋ ਗਰਾਊਂਡ ਵਾਟਰ ਨੂੰ ਲੈ ਕੇ ਇਹ ਰਿਪੋਰਟ ਕੀ ਦੱਸਦੀ ਆ ਅਰਸ਼ਦੀਪ ਸਿੰਘ, ਵੀ ਕਿੰਨਾ ਇਸ ਦੇ ਵਿੱਚ ਫਰਕ ਪਿਆ, ਜਾਂ ਕਿਹੜੇ ਇਲਾਕਿਆਂ 'ਚ ਜ਼ਿਆਦਾ ਫਰਕ ਪਿਆ ਜਾਂ ਘੱਟ ਫਰਕ ਪਿਆ? ਕੀ ਇਸ ਦੀਆਂ ਫਾਈਂਡਿੰਗਸ ਕੀ ਹੈ ਗਰਾਊਂਡ ਵਾਟਰ ਨੂੰ ਲੈ ਕੇ, ਜਿਹਦੇ ਲਈ ਇਹ ਵਿਸ਼ੇਸ਼ ਰਿਪੋਰਟ ਆ? ਦੇਖੀ ਜੇ ਆਪਾਂ ਜਿਹੜੀ ਕਿ ਮੋਟੇ ਮੋਟੇ ਨੰਬਰਾਂ 'ਚ ਗੱਲ ਕਰਨੀ ਹੋਵੇ ਇਹਦੀ, ਤਾਂ ਜਿਹੜੀ 2022 ਦੇ ਵਿੱਚ 17 ਮਿਲੀਅਨ ਏਕੜ ਫੁੱਟ ਗਰਾਊਂਡ ਵਾਟਰ ਦੀ ਐਕਸਟ੍ਰੈਕਸ਼ਨ ਹੋਈ। 96 ਬੇਸਨਸ ਨੇ ਜਿਹੜੇ ਆਪਣੇ ਮੇਨਲੀ, ਜਿਹੜੇ ਆਪਾਂ ਸਬ ਡਿਵਾਈਡ ਕੀਤੇ ਹੋਏ ਨੇ DWR ਨੇ ਆਫੀਸ਼ੀਅਲ। ਠੀਕ ਹੈ। ਹਾਂਜੀ, ਤੇ ਇਹ ਘੱਟੋ ਘੱਟ ਵੀ 6% ਪਿਛਲੇ ਸਾਲ ਨਾਲੋਂ ਘੱਟ ਸੀ।
ਜੇ ਨੰਬਰਾਂ 'ਚ ਦੇਖਿਆ ਜਾਵੇ ਤਾਂ 1 ਮਿਲੀਅਨ ਏਕੜ ਫੁੱਟ ਪਾਣੀ ਅਸੀਂ ਘੱਟ ਐਕਸਟ੍ਰੈਕਟ ਕੀਤਾ। ਉਦੋਂ ਪਿਛਲੇ ਸਾਲ ਅਸੀਂ 18 ਮਿਲੀਅਨ ਕੀਤਾ ਸੀ, ਪਿਛਲੇ ਸਾਲ ਅਸੀਂ 17। ਓਕੇ, ਠੀਕ ਹੈ। ਠੀਕ ਹੈ। ਹੁਣ ਆਪਾਂ ਇੱਥੇ ਇਹ ਵੀ ਗੱਲ ਬਹੁਤ ਜ਼ਰੂਰੀ ਆ ਦੱਸਣੀ ਵੀ ਇੱਕ ਤਾਂ ਜਿਹੜਾ ਉਦੋਂ ਪਿਛਲੇ ਸਾਲ ਮੀਂਹ ਨਹੀਂ ਪਿਆ ਸੀ, ਸਾਰਾ ਲਾਸ ਸੀਗਾ, ਸਾਰਾ ਥੱਲੇ ਲਗਭਗ ਬਹੁਤ ਹੀ ਘੱਟ ਮੀਂਹ ਪਿਆ ਸੀ। ਤੇ ਐਤਕੀ ਮੀਂਹ ਪਿਆ, ਮੀਂਹ ਨੇ ਵੀ ਥੱਲੇ ਹੋਰ ਦਿੱਤਾ ਹੋਊਗਾ, ਪਾਣੀ ਦਾ ਲੈਵਲ ਉਹਦੇ ਨਾਲ ਵੀ ਫਰਕ ਪਿਆ ਹੋਣਾ। ਪਰ ਅਸੀਂ ਜਿਹੜੀ ਕਹਿਣ ਦਾ ਜੇ ਨੰਬਰਾਂ ਦੇ ਹਿਸਾਬ ਨਾਲ ਦੇਖੀਏ ਤਾਂ 17 ਮਿਲੀਅਨ ਏਕੜ ਫੁੱਟ, ਜਿਹੜਾ 6% ਘੱਟ ਆ, ਪੂਰਾ 1 ਮਿਲੀਅਨ ਏਕੜ ਫੁੱਟ ਪਾਣੀ ਪਿਛਲੇ ਸਾਲ ਨਾਲੋਂ ਘੱਟ ਐਕਸਟ੍ਰੈਕਟ ਕੀਤਾ। ਹੁਣ ਇਹ 'ਚ ਜਿਹੜਾ ਸਭ ਤੋਂ ਵੱਡਾ ਨੰਬਰ ਆਉਂਦਾ ਨਾ, ਉਹ ਸੈਂਟਰਲ ਵੈਲੀ 'ਚ ਹੀ ਆਉਂਦਾ, ਜਿਹੜੇ ਆਪਾਂ ਨੂੰ ਪਤਾ ਹੀ ਆ ਵੀ ਰੌਲਾ ਵੀ ਪਾਣੀ ਦਾ ਜ਼ਿਆਦਾ ਕਿੱਲਤ ਵੀ ਇੱਥੇ ਹੀ, ਜਿੱਥੇ ਉਹ ਫਰੂਟ, 17 ਜਿੱਥੇ ਸਬਜ਼ੀਆਂ। ਜੀ ਹਾਂਜੀ, ਉਹ 17 ਚੋਂ ਸਾਰੀ ਕੈਲੀਫੋਰਨੀਆ 'ਚ ਜਿਹੜਾ ਐਕਸਟ੍ਰੈਕਟ ਹੋਇਆ, ਉਹਦੇ 'ਚੋਂ 15 ਮਿਲੀਅਨ ਏਕੜ ਫੁੱਟ ਪੰਪ ਕੱਲਾ ਸੈਂਟਰਲ ਵੈਲੀ 'ਚ। ਠੀਕ ਹੈ ਜੀ। ਸੋ ਮੈਜੋਰਟੀ ਸਾਰਾ ਕੁਝ ਇੱਥੇ ਹੀ ਸੀਗਾ। 90% ਜਾਨੀ ਕਿ ਰਫਲੀ ਹੁੰਦਾ ਜਿਹੜਾ ਅਸੀਂ ਐਕਸਟ੍ਰੈਕਟ ਕਰਦੇ ਹਾਂ, ਤਾਂ ਹੀ ਜਿਹੜਾ ਉਹ ਜਦੋਂ ਫਿਰ ਉਹ ਨੰਬਰ ਪ੍ਰੈਜ਼ੈਂਟ ਕਰਨ ਲੱਗਦੇ ਆ ਨਾ, ਕਰਦੇ ਆ ਵੀ ਹਾਂ ਇੱਥੇ ਸਾਰਾ ਜ਼ਿਆਦਾ ਯੂਜ਼ੇਜ ਹੁੰਦਾ, ਕਿਉਂਕਿ ਇੱਥੇ ਯੂਜ਼ੇਜ ਵਾਲੇ ਕੰਮ ਹੁੰਦੇ ਨੇ, ਖੇਤੀ ਹੁੰਦੀ ਹੈ, ਹੋਰ ਕਿਤੇ ਖੇਤੀ ਨਹੀਂ ਹੁੰਦੀ ਬਿਲਕੁਲ, ਜਾਂ ਖਾਲੀ ਜਗ੍ਹਾ ਪਈ ਆ, ਸੋ ਉਹਦੇ ਨਾਲ ਉਹ ਤਾਂ ਫਰਕ ਹੋਣਾ ਹੀ। ਤੇ ਜਿਹੜੀ ਹੋਈ ਆ ਜੀ 96 ਬੇਸਨ ਦੇ ਵਿੱਚ 6.5 ਮਿਲੀਅਨ ਏਕੜ ਫੁੱਟ ਪਾਣੀ ਅਸੀਂ ਘਟਾਇਆ। ਜੇ ਆਪਾਂ ਟੋਟਲ ਸਟੋਰੇਜ ਦੀ ਗੱਲ ਕਰੀਏ, ਅੰਡਰਗਰਾਉਂਡ ਦੀ ਗੱਲ ਕਰਦੇ ਆ, ਆਪਾਂ ਉੱਪਰਲੇ ਦੀ ਗੱਲ ਕਰਦੇ ਵੀ ਜੇ 6.5 ਮਿਲੀਅਨ ਏਕੜ ਫੁੱਟ ਜਦੋਂ ਆਪਾਂ ਸਿਗਮਾ ਦੀ ਗੱਲ ਕਰਦੇ ਆ ਨਾ, ਵੀ ਬੈਲੈਂਸ 'ਚ ਹੋਣਾ ਚਾਹੀਦਾ, ਇਹ ਨੰਬਰ ਨੂੰ ਉੱਥੇ ਲੈ ਕੇ ਦੇਖਣਾ ਚਾਹੀਦਾ ਆਪਾਂ ਵੀ ਆਪਾਂ ਨੈਗੇਟਿਵ 'ਚ ਰਹੇ ਹਾਂ। ਹਾਂਜੀ, ਓਵਰਆਲ 96 ਬੇਸਨਸ ਦੇ ਵਿੱਚੋਂ 94 ਬੇਸਨ ਦਾ ਜ਼ਿਆਦਾ ਹੈਗਾ ਨੈਗੇਟਿਵ 'ਚ। ਉਹ ਚੋਂ ਜੇ ਆਪਾਂ ਸੈਂਟਰਲ ਵੈਲੀ ਦੀ ਗੱਲ ਕਰੀਏ ਇਕੱਲਾ, ਤਾਂ 5.8 ਮਿਲੀਅਨ ਏਕੜ ਫੁੱਟ ਅਸੀਂ ਡਿਕਲਾਈਨ 'ਚ ਗਏ ਆ, ਇੰਨੇ ਮੀਂਹ ਦੇ ਬਾਵਜੂਦ ਥੱਲੇ। ਠੀਕ ਹੈ, ਵੀ ਕੱਢਿਆ ਜ਼ਿਆਦਾ ਆ ਤੇ ਥੱਲੇ ਜਿਹੜਾ ਉਹ ਘਟ ਗਿਆ ਹੈ। ਹਾਂ, ਪਿਛਲੇ ਸਾਲ ਵੀ ਇੰਨੇ ਮੀਂਹ ਪੈਣ ਦੇ ਬਾਵਜੂਦ ਇਹ ਗੱਲ ਇਹ ਆਪਾਂ ਨੂੰ ਖਾਸ ਕਰਕੇ ਧਿਆਨ 'ਚ ਰੱਖਣੀ ਚਾਹੀਦੀ। ਸੋ ਇਹਦਾ ਮਤਲਬ ਵੀ ਔੜਾਂ ਵਾਲੇ ਸਾਲਾਂ 'ਚ ਤਾਂ ਫਿਰ ਓਬਵੀਅਸਲੀ ਉਹ 80-90% ਨੈਗੇਟਿਵ ਦੇ ਵਿੱਚ ਆਪਾਂ ਜਾਂਦੇ ਹੋਵਾਂਗੇ। ਹਾਂਜੀ, ਤੇ ਜਿਹੜੀ ਜਿੰਨੀ ਇਹ ਉਹ ਪਹਿਲਾਂ 90% ਗਈ, 91% ਜਿਹੜੀ ਇਹ ਸ਼ਾਰਟੇਜ ਡਿਕਲਾਈਨ ਹੋਈ ਆ, ਇਹ ਸੈਂਟਰਲ ਵੈਲੀ 'ਚ ਹੋਈ ਹੈ। ਠੀਕ ਹੈ। ਤੇ ਜਦੋਂ ਆਪਾਂ ਨੂੰ ਆਮ ਹੀ ਆਪਾਂ ਅੱਗੇ ਵੀ ਗੱਲ ਕਿੰਨੀ ਵਾਰ ਕੀਤੀ ਆ ਤੇ ਕਰਦੇ ਆ ਹੁਣ ਵੀ, ਆਪਾਂ ਕਹਿੰਦੇ ਹੁੰਦੇ ਆ ਵੀ ਪਹਿਲਾਂ ਕਹਿੰਦੇ ਹੁੰਦੇ ਸੀ 5 ਲੱਖ ਏਕੜ ਫੁੱਟ ਖਾਲੀ ਛੱਡਣਾ ਪੈਣਾ, ਨਾ 5 ਲੱਖ ਏਕੜ ਖਾਲੀ ਛੱਡਣਾ ਪੈਣਾ, ਫਿਰ ਕਹਿੰਦੇ ਹੁੰਦੇ ਸੀ ਮਿਲੀਅਨ ਏਕੜ ਹੋਊਗਾ, ਹਨਾ, ਤਾਂ ਬਰਾਬਰ ਫਿਰ 1.5 ਕਦੇ ਸੁਣਦੇ। ਉਹ ਨੰਬਰ ਹਰੇਕ ਸਾਲ ਬਦਲ ਜਾਂਦਾ, ਉਹ ਨੰਬਰ ਬਦਲਦਾ ਇਸ ਨੰਬਰ ਤੋਂ, ਜਿਹੜਾ ਹੁਣ ਪਿਛਲੇ ਸਾਲ ਦਾ ਨੰਬਰ ਆ 5.8 ਮਿਲੀਅਨ ਏਕੜ ਫੁੱਟ ਪਾਣੀ ਥੱਲਿਓਂ ਕੱਢਿਆ। ਉਹ ਕਹਿੰਦੇ ਅਸੀਂ ਕੱਢਣ ਨਹੀਂ ਦੇਣਾ, ਜਿੰਨਾ ਕੁ ਜਾਂਦਾ ਉਹਨੇ ਰੱਖੋ। ਸੋ ਜੇ ਇਹਨੂੰ ਸਿੱਧਾ ਟਰਮ ਕਰੀਏ ਵੀ ਆਪਾਂ ਨੂੰ, ਜੇ 1 ਮਿਲੀਅਨ ਏਕੜ ਫੁੱਟ ਨੂੰ 6 ਏਕੜ ਫੁੱਟ ਜੇ ਝੋਨਾ ਲੱਗਦਾ ਹੋਵੇ ਤਾਂ ਮਿਲੀਅਨ ਏਕੜ ਫੁੱਟ ਜਾਊਗੀ, ਤੇ ਬਦਾਮ ਲਾਉਣੇ ਤਾਂ 1.2 ਮਿਲੀਅਨ ਏਕੜ ਜ਼ਮੀਨ ਪਹਿਲੋਂ ਛੱਡਣੀ ਪੈਣੀ ਆ ਇਸ ਘਾਟੇ ਨੂੰ ਪੂਰੇ ਕਰਨ ਲਈ, ਜਿਸ ਸਾਲ ਇੰਨਾ ਮੀਂਹ ਪਿਆ। ਠੀਕ ਹੈ। ਤੇ ਇਹਦੇ ਕਰਕੇ ਹੋਰ ਆਪਾਂ ਕੀ ਜਿਹੜਾ ਉਹ ਦੇਖਦੇ ਹਾਂ, ਜੇ ਉਹ ਤੋਂ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਉਹ ਦੇਖੀਏ ਤਾਂ ਇਹ ਜਿਹੜੀ ਗਰਾਊਂਡ ਵਾਟਰ ਦੀ ਸਟੋਰੇਜ ਆ, ਉਹ ਹੋਰ ਵੀ ਜ਼ਿਆਦਾ ਘਟੀ ਆ ਪਿਛਲੇ ਸਾਲਾਂ ਦੇ ਮੁਕਾਬਲੇ, ਈਵਨ ਮੀਂਹ ਪੈਣ ਤੋਂ ਬਾਅਦ ਵੀ? ਜੀ, ਗਰਾਊਂਡ ਵਾਟਰ ਸਟੋਰੇਜ ਘਟਦੀ, ਹਰੇਕ ਸਾਲ ਘਟਦੀ ਹੈ। ਪਿਛਲੇ ਸਾਲ ਬਹੁਤ ਘੱਟ ਘਟੀ ਹੈ। ਜੇ ਆਪਾਂ ਜਿਵੇਂ ਹੁਣ ਆਪਾਂ ਨੰਬਰਾਂ ਦੀ ਗੱਲ ਕੀਤੀ ਹੈ, ਪਿਛਲੇ ਸਾਲ 17 ਮਿਲੀਅਨ ਏਕੜ ਫੁੱਟ ਘਟਿਆ ਓਵਰਆਲ, ਜੇ ਕੈਲੀਫੋਰਨੀਆ ਦੀ ਗੱਲ ਕਰੀਏ। ਉਦੋਂ ਪਿਛਲੇ ਸਾਲ ਇਹ 18.5 ਮਿਲੀਅਨ ਏਕੜ ਫੁੱਟ ਘਟਿਆ ਸੀ। ਤੇ ਪਿਛਲੇ ਸਾਲ ਦੇ ਵਿੱਚ ਫਿਰ ਕਿਹੜੇ ਇਲਾਕੇ ਸੀਗੇ ਕੈਲੀਫੋਰਨੀਆ 'ਚ ਜਿੱਥੇ ਇਹ ਜਿਹੜਾ ਘਟਿਆ, ਉਹਨਾਂ 'ਚੋਂ ਸਭ ਤੋਂ ਜ਼ਿਆਦਾ ਕਿੱਥੋਂ ਕੱਢਿਆ ਗਿਆ ਪਾਣੀ ਜ਼ਿਆਦਾ? ਫਿਰ ਉੱਥੇ ਕਿਹੜੇ ਇਲਾਕੇ ਸਭ ਤੋਂ ਜ਼ਿਆਦਾ ਘਟਿਆ? ਇਹ 6 ਜਿਹੜੇ ਮੇਨ ਜਿਵੇਂ ਇੱਕ ਤੇ ਹੁੰਦੇ ਨੇ, ਜਿਵੇਂ ਆਪਾਂ ਕਹਿੰਦੇ ਆ ਬੇਸਨ ਦੀ ਗੱਲ ਕਰਦੇ ਹਾਂ, ਕਿਹਾ ਵੀ 96 ਬੇਸਨਸ ਬਣੇ ਨੇ। ਦੂਜੇ ਤਰੀਕੇ ਨੂੰ ਇਹਨਾਂ ਨੂੰ ਡਿਵਾਈਡ ਕਰਨ ਦਾ ਇਹ ਹੈਗਾ ਜਿਓਗ੍ਰਾਫਿਕਲੀ, ਜਿਵੇਂ ਇਹ ਕਰਦੇ ਆ, ਮਤਲਬ 6 ਜਾਂ 7 ਨੇ ਜਿਹੜੇ ਆਪਣੇ ਸੈਂਟਰਲ ਵੈਲੀ ਦੇ ਮੇਨ ਹੁੰਦੇ ਨੇ। ਉਹ 'ਚ ਸੈਕਰਾਮੈਂਟੋ ਰਿਵਰ ਵਾਲਾ ਏਰੀਆ ਸਾਰਾ ਆਉਂਦਾ, ਠੀਕ ਹੈ। ਉਦੋਂ ਥੋੜਾ ਜਿਹਾ ਸਾਊਥ ਆ ਜਾਈਏ ਤਾਂ ਫਿਰ ਜਿਹੜਾ ਆਉਂਦਾ ਆਪਣਾ ਸੈਨ ਜੋਆਕਿਨ ਰਿਵਰ ਦਾ, ਜਿਹੜੀ ਸਾਰੀ ਕਹਿੰਦੇ ਏਰੀਆ, ਠੀਕ ਹੈ। ਤੇ ਬੇਕਰਫੀਲਡ ਤੱਕ ਤੀਜਾ ਟਲੈਰੀ ਲੇਕ ਚ ਆਉਂਦਾ। ਸਾਰੀ ਸੈਂਟਰਲ ਵੈਲੀ ਇਹ 3 ਏਰੀਆ ਜੀ ਡਿਵਾਈਡ ਹੁੰਦੀ, ਤੇ ਜ਼ਿਆਦਾ ਜਿਹੜਾ 90% ਜਿਹੜਾ ਥੱਲਿਓਂ ਪਾਣੀ ਦੀ ਜ਼ਿਆਦਾ ਕੱਢ ਹੁੰਦਾ ਜਾਂ ਥੱਲੇ ਨੂੰ ਜਾ ਰਿਹਾ, ਉਹ ਸੈਨ ਜੋਆਕਿਨ ਤੇ ਟਲੈਰੀ ਲੇਕ ਵਾਲੇ ਏਰੀਆ ਚ ਹੀ ਜਾ ਰਿਹਾ। ਠੀਕ ਹੈ, ਠੀਕ ਹੈ। ਸੋ ਇਹਦੇ ਕਰਕੇ ਆਪਾਂ ਇਹ ਵੀ ਅਰਸ਼ਦੀਪ ਸਿੰਘ ਸੁਣਦੇ ਰਹੇ ਹਾਂ ਵੀ ਜਦੋਂ ਪਾਣੀ ਆਪਾਂ ਜ਼ਿਆਦਾ
ਕਿਸੇ ਥਾਂ ਤੋਂ ਕੱਢ ਲੈਂਦੇ ਆ ਤਾਂ ਜ਼ਮੀਨ ਧੱਸ ਜਾਂਦੀ ਹੈ ਥੱਲੇ ਨੂੰ, ਸਬਸੀਡੈਂਸ ਜਿਸ ਨੂੰ ਆਖਦੇ ਆ। ਉਹਦੇ ਵਿੱਚ ਵੀ ਇਹ ਰਿਪੋਰਟ ਕੁਛ ਉਸ ਦੇ ਬਾਰੇ ਵੀ ਦੱਸਦੀ ਹੈ। ਹਾਂਜੀ, ਦੇਖੋ ਇਹਨਾਂ ਨੇ ਰਿਪੋਰਟਿੰਗ ਤਾਂ ਫਿਰ ਹਰੇਕ ਜਿਹੜੀ ਛੋਟੀ ਵੱਡੀ ਚੀਜ਼ ਕਰਨੀ ਹੁੰਦੀ ਹੈ ਹਨਾ, ਉਹਨਾਂ ਨੇ ਪਬਲਿਸ਼ ਕਰਨੀ ਹੁੰਦੀ ਹੈ। ਤੇ ਉਹਦੇ ਚ ਲੈਂਡ ਸਬਸਿਡੈਂਸ ਜਿਹੜੀ ਆਪਾਂ ਕਹਿੰਦੇ ਆ, ਜਿਹੜੀ ਜ਼ਮੀਨ ਦਾ ਧੱਸਣਾ, ਉਹ ਬਹੁਤ ਵੱਡਾ ਇਸ਼ੂ ਆ, ਖਾਸ ਕਰਕੇ ਜਿਹੜਾ ਕਲਹਿਰੀ ਲੇਕ ਦਾ ਬੇਸਨ ਆ ਸਾਰਾ ਹਨ। ਇਸ ਚ ਸਪੈਸ਼ਲੀ ਜੇ ਆਪਾਂ ਅੱਗੇ ਵੀ ਜੇ ਯਾਦ ਕਰਾਉਂਦੇ ਜਾਈਏ ਵੀ ਜਦੋਂ ਆਪਾਂ ਈਸਟਰਨ ਟੂਲੀ ਵਾਲਿਆਂ ਦਾ ਰੌਲਾ ਪਿਆ ਸੀਗਾ ਜਾਂ ਟਲੈਰੀ ਦਾ ਐਜ਼ ਅ ਹੋਲ ਰੌਲਾ ਪੈਂਦਾ, ਤਾਂ ਉਹਦੇ ਚ ਸਪੈਸ਼ਲ ਫੀਸ ਲੱਗਦੀ ਆ ਵੀ ਜਿਹੜੀ ਜਿਹੜੀ ਆਪਾਂ ਥੱਲੇ ਨੂੰ ਜਾਂਦੀ ਧਰਤੀ ਧੱਸਣ ਵਾਲੀ, ਉਹ ਸਪੈਸ਼ਲ ਫੈਡਰਲ ਪ੍ਰੋਜੈਕਟ ਨੂੰ ਪੈਸੇ ਪੇ ਹੁੰਦੇ ਆ, ਫੀਸ ਤੇ ਪੈਨਲਟੀ ਜਿਹੜੇ ਫਾਰਮਰ ਦਿੰਦੇ। ਠੀਕ ਹੈ। ਉਹ ਚੀਜ਼ਾਂ ਜਦੋਂ ਆਪਾਂ ਇੱਧਰ ਨੂੰ ਆ ਜਾਂਦੇ ਹਾਂ ਸੈਨੋਕੀਨ ਚ ਜਾਂ ਸੈਕਰਾਮੈਂਟੋ ਦਾ ਚਲੋ ਰਿਵਰ ਦਾ ਤਾਂ ਕੋਈ ਰੌਲਾ ਹੀ ਨਹੀਂ ਹੈਗਾ, ਸੈਨੋਕੀਨ ਚ ਵੀ ਗੱਲ ਕਰਦੇ ਜਿੱਥੇ ਫਰੈਜ਼ਨੋ ਤੇ ਮਡੇਰਾ ਕਾਉਂਟੀਜ਼ ਆਉਂਦੀਆਂ ਨੇ ਮੇਨਲੀ ਹਨਾ, ਉੱਥੇ ਪੈਨਲਟੀਜ਼ ਚ ਨਹੀਂ ਹੈਗੀਆਂ ਜਿੱਥੇ ਤੁਸੀਂ ਪੈਸੇ ਫੈਡਰਲ ਪ੍ਰੋਜੈਕਟ ਨੂੰ ਵੀ ਦੇਣੇ, ਜਿਹੜੀ ਉਹ ਫਰੈਂਕ ਕਰਨ ਕਨਾਲ ਜਾਂਦੀ ਉੱਪਰ ਦੀ ਆਪਣੀ, ਹਰੇਕ ਸਾਲ ਦੱਸਦੀ ਹੈ ਹਨਾ। 91% ਤਾਂ ਈਸਟਰਨ ਟੂਲੀ ਦਾ ਜਿਹੜੇ ਫੀਸਿਸ ਤੇ ਪੈਨਲਟੀ ਦਾ ਬਜਟ ਉਹ ਕੱਲੀ ਜਿਹੜੀ ਜ਼ਮੀਨ ਧੱਸਣ ਤੇ ਉਹਨੂੰ ਰਿਪੇਅਰ ਕਰਨ ਤੇ ਜਾ ਰਿਹਾ, ਉਹਨਾਂ ਨੂੰ ਵਾਪਸ ਨਹੀਂ ਆ ਰਿਹਾ। ਉਹ ਚੀਜ਼ਾਂ ਸਾਡੇ ਕਨੇਡਾ ਨੂੰ ਥੋੜ੍ਹੀਆਂ ਜਿਹੀਆਂ ਘੱਟ ਨੇ। ਇਹ ਜੇ ਨੰਬਰਾਂ ਤੋਂ ਵੀ ਆਪਾਂ ਦੇਖੀਏ ਤਾਂ ਜਿਹੜੀ ਇਸ ਰਿਪੋਰਟ ਦੇ ਹਿਸਾਬ ਨਾਲ ਕਹਿੰਦੇ ਆ, ਜਿਵੇਂ ਮਿਹਨਤੀ ਕਰਦੇ ਆ ਵੀ ਕਿੰਨੀ ਕੁ ਥੱਲੇ ਨੂੰ ਗਈ, 0.1 ਫੀਟ ਜਿਵੇਂ 1 ਇੰਚ ਜਾਂ 1.25 ਇੰਚ ਬਣਦਾ, ਵੀ 1.25 ਇੰਚ ਤੱਕ ਕਿੰਨਾ ਕੁ ਥੱਲੇ ਗਿਆ, ਤੇ ਉਦੋਂ 1.25 ਇੰਚ ਤੋਂ ਬਾਅਦ ਫਿਰ ਅੱਧਾ ਫੁੱਟ ਕਰ ਲੈਂਦੇ 6 ਇੰਚ ਤੱਕ, ਜਿਹੜੀ 1.25 ਇੰਚ ਤੱਕ ਵੀ ਕਾਫੀ ਮੇਜਰ ਮੰਨਦੇ ਆ ਵੀ ਇਹ 1.25 ਇੰਚ ਵੀ ਧਰਤੀ ਸਾਲ ਦੀ ਥੱਲੇ ਜਾ ਰਹੀ ਹੈ ਤਾਂ ਬਹੁਤ ਵੱਡਾ ਇਸ਼ੂ ਆ। ਉਹਦੇ ਚ ਜਿਹੜੇ ਪਿਛਲੇ ਸਾਲ ਦੇ 1 ਸਾਲ ਦੇ 4000 ਸਕੁਅਰ ਮਾਈਲ ਏਰੀਆ ਗਿਆ ਜਿਹੜਾ 0.1 ਫੀਟ ਤੱਕ ਥੱਲੇ ਧੱਸਿਆ। ਅੱਛਾ, 1.25 ਇੰਚ। ਠੀਕ ਹੈ। ਉਹਦੇ ਤੇ ਜਿਹੜਾ 46 ਸਕੁਅਰ ਮਾਈਲ ਇਹੋ ਜਿਹਾ ਵੀ ਏਰੀਆ ਹੈਗਾ ਜਿਹੜਾ 6 ਇੰਚ ਤੱਕ ਥੱਲੇ ਚਲਿਆ ਗਿਆ। ਉਹ ਨੰਬਰ ਪਿਛਲੇ ਸਾਲਾਂ ਨਾਲੋਂ ਜਦੋਂ ਆਪਾਂ ਦੇਖਦੇ ਹਾਂ ਕੰਪੇਅਰ ਕਰਕੇ, ਉਹਨਾਂ ਦੇ ਸਾਰਾ ਡੇਟਾ ਪਿਆ DWR ਦੀ ਵੈਬਸਾਈਟ ਤੇ, ਤਾਂ ਕਾਫੀ ਘੱਟ ਆ, ਪਰ ਫਿਰ ਵੀ ਐਤਕੀ ਕਾਫੀ ਵੱਡਾ ਨੰਬਰ ਆ ਇਹ ਸਾਡੇ ਲਈ। ਤੇ ਉਹ ਜੇ 4000 ਸਕੁਅਰ ਮਾਈਲ ਚ ਦੇਖੀਏ ਜਿਹੜਾ 1.25 ਇੰਚ ਥੱਲੇ ਗਿਆ, ਉਹਦੇ ਵਿੱਚੋਂ 2400 ਸਕੁਅਰ ਮਾਈਲ, 4000 ਚ 2400 ਕੱਲਾ ਕਲਹਿਰੀ ਲੇਕ ਬੇਸਨ ਚ ਥੱਲੇ ਨਹੀਂ ਗਿਆ। ਓ ਵਾਓ, 4000 ਚ 2400, ਅੱਧੇ ਤੋਂ ਵੀ ਜ਼ਿਆਦਾ। ਹਾਂਜੀ, ਇਸੇ ਕਰਕੇ ਉਹਨਾਂ ਉਸ ਏਰੀਆ ਚ ਫੀਸ ਤੇ ਪੈਨਲਟੀਜ਼ ਬਹੁਤ ਨੇ ਜਿਹੜੀ ਜ਼ਮੀਨ ਧੱਸਣ ਤੇ ਆ। ਆਮ ਜੇ ਤੁਸੀਂ ਗੂਗਲ ਵੀ ਕਰਕੇ ਦੇਖੋ ਨਾ, ਤੇ ਇੱਕ ਫੋਟੋ ਜੀ ਦਿਖਦੀ ਹੁੰਦੀ ਬੰਦੇ ਦੀ ਖੰਭੇ ਕੋਲ ਖੜਾ ਹੁੰਦਾ ਜਿੱਥੇ ਨੰਬਰ ਜੇ ਲਿਖੇ ਹੁੰਦੇ ਵੀ ਇੰਨਾ ਥੱਲੇ ਨੂੰ ਚਲਿਆ ਗਿਆ, ਇੰਨਾ ਥੱਲੇ ਨੂੰ ਚਲਿਆ ਗਿਆ, ਵੀ ਉਹ ਧਰਤੀ ਜਿਹੜੀ ਇੰਨੀ ਜ਼ਿਆਦਾ ਥੱਲੇ ਧੱਸ ਗਈ। ਓਬਵੀਅਸਲੀ ਜਿੱਥੇ ਧਰਤੀ ਇੱਕ ਵਾਰੀ ਧੱਸ ਗਈ ਉੱਥੇ ਮੁੜ ਕੇ ਪਾਣੀ ਨੇ ਇਕੱਠਾ ਨਹੀਂ ਹੋਣਾ। ਇਹ ਪ੍ਰੋਬਲਮ ਜਿਹੜੀ ਨਾਲ ਜਿਹੜੀ ਉਹ ਇਹ ਵੀ ਹੈ ਨਾ, ਵੀ ਚਲੋ ਚਾਹੇ ਜਿੰਨੇ ਮਰਜ਼ੀ ਬਾਅਦ ਚ ਮੀਂਹ ਪਈ ਜਾਣ, ਜਦੋਂ ਥੱਲੇ ਪਾਕਟਸ ਹੀ ਨਾ ਰਹੀਆਂ ਉਹ ਪਾਣੀ ਇਕੱਠੇ ਹੋਣ ਵਾਲੀਆਂ, ਤਾਂ ਪਾਣੀ ਜੇ ਸੀਪ ਵੀ ਕਰੂਗਾ ਤੇ ਉੱਥੇ ਨਹੀਂ ਇਕੱਠਾ ਜਿਹੜਾ ਉਹ ਕਦੀ ਵੀ ਹੋ ਸਕੂਗਾ। ਉਹ ਪੱਕੀ ਕਹਿ ਲਓ ਵੀ ਭਾਂਡਾ ਖਰਾਬ ਹੋ ਜਾਂਦਾ ਉਹ ਵਾਲਾ। ਸੋ ਉਹ ਜਿਹੜੀ ਸਥਿਤੀ ਬਣੀ ਆ। ਸੋ ਵਰਸਟ ਇਫੈਕਟਡ ਕਿਹੜੀ ਏਰੀਆ ਆ ਇਸ ਟਾਈਮ ਅਰਸ਼ਦੀਪ ਸਿੰਘ, ਜੇ ਆਪਾਂ ਇਹ ਦੇਖਣਾ ਹੋਵੇ? ਕੋਈ ਇਹ ਨਾ ਸੋਚੇ ਵੀ ਅਸੀਂ ਉਹਨਾਂ ਦੇ ਇਲਾਕੇ ਨੂੰ ਜਿਹੜਾ ਉਹ ਕਹਿ ਰਹੇ ਹਾਂ, ਪਰ ਇਹ ਰਿਪੋਰਟ ਕੀ ਕਹਿੰਦੀ ਆ ਵੀ ਕਿਹੜੇ ਇਲਾਕੇ ਇਸ ਟਾਈਮ ਵਰਸਟ ਇਫੈਕਟਡ ਨੇ? ਦੇਖੋ, ਜਿਹੜਾ ਤਾਂ ਜੇ ਆਪਾਂ ਸੈਕਰਾਮੈਂਟੋ ਰਿਵਰ ਵਾਲਾ ਏਰੀਆ ਛੱਡ ਦਈਏ, ਜਿਹੜਾ ਖਤਮ ਹੋ ਜਾਂਦਾ ਆਪਣੇ ਮਰਸੈਡ ਦੇ ਨੇੜੇ ਤੇੜੇ ਜਾਂ ਉੱਪਰਲੇ ਪਾਸੇ ਨਾਰਥ ਵਾਲੇ ਨੂੰ, ਸਾਰਾ ਉੱਥੇ ਖਤਮ ਹੋ ਜਾਂਦਾ। ਮੈਂ ਆਪਾਂ ਇਹ ਨਹੀਂ ਕਹਿੰਦੇ ਵੀ ਉੱਥੇ ਪ੍ਰੋਬਲਮ ਨਹੀਂ ਹੈਗੀ, ਪਾਣੀ ਥੱਲੇ ਨਹੀਂ ਜਾਂਦਾ, ਪਰ ਉੱਥੇ ਇੰਨੀ ਸਵੀਅਰ ਇਸ਼ੂ ਨਹੀਂ ਹੈਗਾ। ਉਦੋਂ ਉੱਪਰ ਨੂੰ ਤੁਸੀਂ ਬੇਕਰਫੀਲਡ ਤੇ ਚਲੇ ਜਾਓ, ਕੁਝ ਪਾਕਟਸ ਨੂੰ ਛੱਡ ਕੇ ਥੋੜੀਆਂ ਪਾਕਟਸ ਹੈਗੀਆਂ ਕਿਤੇ ਕਿਤੇ ਜਿੱਥੇ ਪਾਣੀ ਦਾ ਇਸ਼ੂ ਨਹੀਂ ਹੈਗਾ, ਇੰਨੀ ਛੇਤੀ ਨੂੰ ਥੱਲੇ ਨਹੀਂ ਜਾ ਰਿਹਾ। ਤੇ ਇੱਕ ਜ਼ਮੀਨ ਦੇ ਧੱਸਣ ਦਾ ਇਸ਼ੂ, ਜ਼ਮੀਨ ਦਾ ਧੱਸਣ ਦਾ ਇਸ਼ੂ ਤਾਂ ਬੇਸਿਕਲੀ ਕਲਹਿਰੀ ਲੇਕ 'ਚ ਹੀ ਆ, ਜਿਹੜਾ ਇਹ ਸਾਰਾ ਬੇਸਨ, ਤੇ ਜਿਹੜਾ ਬਾਕੀ ਸਾਰਾ ਉੱਥੋਂ ਸ਼ੁਰੂ ਹੋ ਜਾਂਦਾ। ਫਿਰ ਮਡੇਰਾ ਕਾਉਂਟੀ ਆ ਜਾਂਦੀ ਆ, ਆਪਣੀ ਫਰੈਜ਼ਨੋ ਆ ਜਾਂਦੀ, ਗਾਹਾਂ ਕਰਨ ਆ ਜਾਂਦੀ ਹੈ, ਤੇ ਉੱਪਰਲੇ ਪਾਸੇ ਆਪਣੇ ਮੰਡੋਟੇ ਵਾਲਾ ਸਾਰਾ ਵੈਸਟ ਵਾਲਾ ਏਰੀਆ, ਇਹ ਸਾਰਿਆਂ 'ਚ ਪਾਣੀ ਦਾ ਇਸ਼ੂ ਬਹੁਤ ਜ਼ਿਆਦਾ ਸਵੀਅਰ ਹੈ। ਨੰਬਰਸ ਵੀ ਜਿਹੜੇ ਇੰਨੇ ਮੀਂਹ ਪੈਣ ਤੋਂ ਬਾਅਦ 'ਚ ਵੀ ਐਤਕੀ ਵੀ ਸਾਰਾ ਕੁਝ ਨੈਗੇਟਿਵ 'ਚ ਦਿਖਾ ਰਹੇ ਆ ਇਹ ਨੰਬਰ। ਹਾਲਾਂਕਿ ਪਿਛਲੇ ਸਾਲਾਂ ਨਾਲੋਂ ਬਹੁਤ ਹੀ ਜ਼ਿਆਦਾ ਵਧੀਆ ਨੇ। ਜੇ ਇੰਨਾ ਮੀਂਹ ਪੈਂਦਾ ਰਹੇ, ਇੰਨਾ ਨਾ ਵੀ ਪਵੇ ਤਾਂ ਘੱਟ ਵੀ ਪੈਂਦਾ ਰਹੇ, ਤਾਂ ਨੰਬਰ ਹੌਲੀ ਵਧੀਆ ਹੋਣ। ਬਿਲਕੁਲ। ਤੇ ਚਲੋ ਡੈਫੀਨੇਟਲੀ ਆਪਾਂ ਗੱਲਬਾਤ ਨੂੰ ਅੱਗੇ ਜਿਹੜਾ ਉਹ ਤੋਰੀ ਰੱਖਾਂਗੇ, ਪਰ ਟਲਹਿਰੀ ਲੇਕ ਵਾਲਿਆਂ ਦੇ ਲਈ, ਉਹ ਇਲਾਕੇ ਲਈ, ਉਹ ਬੇਸਨ ਦੇ ਲਈ ਕੋਈ ਚੰਗੇ ਸੰਕੇਤ ਜਿਹੜੇ ਉਹ ਨਹੀਂ ਨਜ਼ਰ ਆ ਰਹੇ ਵੀ ਆਉਣ ਵਾਲੇ ਸਮੇਂ 'ਚ ਕੁਛ ਉੱਥੇ ਬਦਲੂਗਾ ਵੀ।
ਹਾਲਾਤ ਜਿਹੜੇ ਉਹ ਕੁਛ ਨਾ ਕੁਛ ਉਹਨਾਂ ਦੇ ਲਈ ਡਿਫਿਕਲਟੀਜ਼ ਜਿਹੜੀਆਂ ਆ ਮੁਸ਼ਕਲਾਂ ਹੋ ਵਧਣੀਆਂ। ਇੱਕ ਬ੍ਰੇਕ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਨੂੰ ਆਪਾਂ ਜਿਹੜਾ ਉਹ ਜਾਰੀ ਰੱਖਾਂਗੇ। ਡੋਮੈਸਟਿਕ ਵੈਲਜ਼ ਜਾਂ ਐਗ ਵੈਲਜ਼ ਉਸ ਦੇ ਬਾਰੇ ਇਹ ਰਿਪੋਰਟ ਕੀ ਕਹਿ ਰਹੀ ਆ, ਹੋਰ ਸਬਸਿਡੈਂਸ ਨੂੰ ਲੈ ਕੇ, ਪਾਣੀ ਨੂੰ ਲੈ ਕੇ ਜਿਹੜੀ ਚਰਚਾ ਹੈ ਉਸ ਨੂੰ ਆਪਾਂ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सब का स्वागत है। इस वक्त प्रोग्राम चल रहा है जी अपडेट फार्मिंग। मैं राजकनवीर सिंह, जुड़े ने अर्शदीप सिंह जी। अर्शदीप सिंह जी स्वागत है एक बार फिर। सत श्री अकाल जी। जी हाँ, ਸਤਿ ਸ਼੍ਰੀ ਅਕਾਲ ਜੀ ਸਰ। ਸੋ ਗੱਲਬਾਤ ਆਪਾਂ ਕਰ ਰਹੇ ਹਾਂ ਇਸ ਟਾਈਮ ਜਿਹੜੀ DWR ਦੀ ਬਾਈ ਐਨੂਅਲ ਰਿਪੋਰਟ ਆ ਜਿਹੜੀ ਅਕਤੂਬਰ ਦੇ ਵਿੱਚ ਇਹਨਾਂ ਨੇ ਛਾਪੀ ਆ ਵੀ ਕੀ ਸਥਿਤੀ ਆ ਅੰਡਰਗਰਾਊਂਡ ਵਾਟਰ ਨੂੰ ਜਿਹੜਾ ਉਹ ਲੈ ਕੇ। ਜਦੋਂ ਹੁਣ ਅੰਡਰਗਰਾਊਂਡ ਵਾਟਰ ਦੀ ਅਰਸ਼ਦੀਪ ਸਿੰਘ ਗੱਲ ਆਉਂਦੀ ਆ ਤਾਂ ਸਿੱਧਾ ਜਿਹੜਾ ਬੋਰਾਂ ਦੇ ਉੱਤੇ ਗੱਲ ਜਾਂਦੀ ਆ, ਵੈਲਜ਼ ਦੇ ਉੱਤੇ ਗੱਲ ਜਾਂਦੀ, ਚਾਹੇ ਉਹ ਡੋਮੈਸਟਿਕ ਆ ਤੇ ਚਾਹੇ ਉਹ ਐਗ ਵੈਲਜ਼ ਨੇ। ਕੀ ਸਥਿਤੀ ਆ, ਕਿੰਨੇ ਕੁ ਡਰਾਈ ਹੋਏ ਆ ਪਿਛਲੇ ਸਾਲ ਦੇ ਵਿੱਚ, ਕਿੰਨੇ ਨਵੇਂ ਜਿਹੜੇ ਆ ਉਹ ਬੋਰ ਕੀਤੇ ਗਏ ਆ, ਕੀ ਸਥਿਤੀ ਹੈ ਵੈਲਜ਼ ਨੂੰ ਲੈ ਕੇ? ਹਾਂਜੀ, ਜਦੋਂ ਕੋਈ ਵੀ ਇਹ ਚੀਜ਼ ਮੋਨੀਟਰ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਤਾਂ ਸਭ ਇੱਕ ਮੋਨੀਟਰਿੰਗ ਇਹਨਾਂ ਦਾ ਫੈਕਟਰ ਇਹ ਹੁੰਦਾ ਵੀ ਕਿੰਨੇ ਨਵੇਂ ਵੈਲ ਲੱਗੇ ਨੇ ਤੇ ਕਿੰਨੇ ਸੁੱਕੇ ਨੇ, ਹਨਾ, ਚਾਹੇ ਉਹ ਡੋਮੈਸਟਿਕ ਹੋਣ ਚਾਹੇ ਉਹ ਐਗ ਵਾਲੇ ਵੈਲ ਹੋਣ। ਇਹਨਾਂ ਨੇ ਜਿਹੜਾ ਇਹ ਟਰੈਕ ਕਰਨਾ ਮੇਨਲੀ ਸ਼ੁਰੂ ਕੀਤਾ, ਇਹਨਾਂ ਨੇ 1977 ਤੋਂ ਇਹ ਕਰ ਰਹੇ ਆ ਟਰੈਕ 1977 ਦੇ। 1977 ਦਾ ਇਹਨਾਂ ਕੋਲ ਸਾਰਾ ਡੇਟਾ ਪਿਆ, ਠੀਕ ਹੈ ਜੀ। ਤੇ ਆਪਾਂ ਜੇ ਹੁਣ ਗੱਲ ਕਰੀਏ ਜਿਹੜੀ ਰੀਸੈਂਟ ਜਿਵੇਂ ਐਤਕੀ ਇੰਨਾ ਮੀਂਹ ਪਿਆ ਤਾਂ ਐਤਕੀ ਇਹ ਜ਼ਰੂਰ ਆ ਵੀ ਬਹੁਤ ਜ਼ਿਆਦਾ ਡਿਕਲਾਈਨ ਆਇਆ। 40% ਵੈਲ ਦੀ ਜਿਹੜੀ ਘੱਟ ਸੁੱਕੇ ਨੇ ਤੇ ਨਵੇਂ ਵੈਲਜ਼ ਦੀਆਂ ਵੀ ਐਪਲੀਕੇਸ਼ਨਾਂ 40% ਪਿਛਲੇ ਸਾਲ ਨਾਲੋਂ ਘੱਟ ਪਈ। ਜਿਵੇਂ ਆਪਾਂ 2022 ਦੀ ਜੇ ਡੋਮੈਸਟਿਕ ਵੈਲਜ਼ ਦੀ ਗੱਲ ਕਰੀਏ ਤਾਂ 4000 ਐਪਲੀਕੇਸ਼ਨਾਂ ਪਈਆਂ ਸੀਗੀਆਂ ਇਹਨਾਂ ਨੂੰ ਨਵੇਂ ਬੋਰ ਕਰਨ ਦੀ ਡੋਮੈਸਟਿਕ ਵੈਲਜ਼। ਅੱਛਾ, ਪਿਛਲੇ ਸਾਲ ਜਿਹੜੀ 2023 ਚ ਜਿਹੜੀਆਂ 2400 ਹੋਈਆਂ, ਸੋ 1600 ਵੈਲਜ਼ ਦੀ ਘੱਟ ਹੋਈ ਆ। ਹਾਲਾਂਕਿ ਪਾਪੂਲੇਸ਼ਨ ਉਦੋਂ ਵਧੀ ਹੈ, ਲੋਡ ਵੀ ਜ਼ਿਆਦਾ ਵਧਿਆ ਹੈ ਨਾ, ਜਿਹੜੀ ਡਿਮਾਂਡ ਆ ਉਹ ਵਧੀ। ਤੇ ਐਵੇਂ ਜੇ ਮੈਂ ਆਪਾਂ ਐਗ ਦੀ ਗੱਲ ਕਰ ਲਈਏ ਤਾਂ ਉਹ 1655 ਸੀਗੇ ਪਿਛਲੇ ਸਾਲ ਦੇ 2022 ਦੇ, ਤੇ 23,000 ਹੀ ਰਿਕੁਐਸਟ ਪਈ ਹੈ। ਉੱਥੇ ਵੀ ਕਾਫੀ ਜ਼ਿਆਦਾ ਉਹ ਫਰਕ ਪਿਆ। ਤੇ ਇਹਨਾਂ ਦਾ ਕਾਰਨ ਤਾਂ ਇਹੀ ਹੈ ਵੀ ਐਤਕੀ ਪਾਣੀ ਅਵੇਲੇਬਲ ਸੀਗਾ, ਹਨਾ। ਤੇ ਜਿਵੇਂ ਹੁਣ ਵਰਸਟ ਈਅਰ ਸੀਗਾ 2022 ਬਹੁਤ ਜ਼ਿਆਦਾ, 2022 ਦੇ ਇੱਕ 2016 ਇਹ ਨੰਬਰ ਬਹੁਤ ਜ਼ਿਆਦਾ ਖਰਾਬ ਸੀਗੇ। ਜੇ ਆਪਾਂ ਨੂੰ ਯਾਦ ਹੋਵੇ 2012 ਤੋਂ 15-16 ਤੱਕ ਡਰਾਟ ਰਿਹਾ ਸੀ, ਉਹ ਬਹੁਤ ਜ਼ਿਆਦਾ ਇੰਪੈਕਟ ਭਿਆਨਕ ਜਿਹੜਾ ਸੀਗਾ। ਹਾਂ, ਤੇ ਉਦੋਂ ਬਾਅਦ 2017 ਚ 2018-19 ਚ ਮੀਂਹ ਪੈ ਗਏ ਸੀ ਕਾਫੀ, ਫਿਰ ਲੋਡ ਜਿਹਾ ਹੋ ਗਿਆ ਸੀਗਾ। ਸੋ ਇਸ ਸਾਲ ਦੇ ਜੇ ਵੈਲ ਦੇ ਦੇਖੀਏ ਤਾਂ ਵੈਲ ਦੀ ਰਿਪੋਰਟ ਕਾਫੀ ਵਧੀਆ ਪਿਛਲੇ ਸਾਲਾਂ ਨਾਲ, ਪਰ ਇਹਨੂੰ ਜਿੰਨੇ ਵੀ ਇਹ ਇੰਡੀਕੇਟਰ ਆ ਇਹਨਾਂ ਨੂੰ ਕੋਈ ਬਾਹਲੀ ਐਕਸਾਈਟਮੈਂਟ ਨਾਲ ਨਹੀਂ DWR ਕੰਸੀਡਰ ਕਰ ਰਿਹਾ ਤੇ ਨਾ ਹੀ ਕੋਈ GSA ਕਰ ਰਿਹਾ, ਕਿਉਂਕਿ ਉਹਨਾਂ ਨੂੰ ਇਹ ਤਾਂ ਲੱਗ ਰਿਹਾ ਵੀ ਇਹ ਤਾਂ ਟੈਂਪਰੇਰੀ ਚੀਜ਼ ਹੈ ਵੀ ਐਤਕੀ ਇੰਨਾ ਮੀਂਹ ਪੈ ਗਿਆ, ਪੈਣਾ ਨਹੀਂ ਚਾਹੀਦਾ। ਐਗਜ਼ੈਕਟਲੀ ਵਨ ਆਫ ਦਾ ਈਅਰਸ ਜਿਹੜਾ ਉਹਨੂੰ ਆਪਾਂ ਦੇਖ ਰਹੇ ਹਾਂ। ਹਾਂਜੀ, ਸੋ ਅਗਲੇ ਸਾਲ ਇਹ ਨੰਬਰ ਫੇਰ ਜੰਪ ਵੀ ਕਰ ਸਕਦੇ ਆ, ਪਰ ਜਿਵੇਂ ਐਤਕੀ ਦੱਸ ਰਹੇ ਆ ਵੀ ਐਤਕੀ ਵੈਟ ਕੰਡੀਸ਼ਨ ਹੋਣਗੀਆਂ, ਸੋ ਐਤਕੀ ਐਕਸਪੈਕਟ ਕਰਦਾ ਵੀ ਨਾਰਮਲ ਨਾਲ ਥੋੜੀ ਜ਼ਿਆਦਾ ਮੀਂਹ ਪਊਗਾ। ਸੋ ਜੇ ਉਹ ਰਿਹਾ ਤਾਂ ਫਿਰ ਇਹ ਨੰਬਰ ਫੇਰ ਵੀ ਬੈਲੈਂਸ ਹੀ ਰਹਿਣਗੇ ਇੱਕ ਹੋਰ ਸਾਲ। ਉਦਾਂ ਜੇ ਡੋਮੈਸਟਿਕ ਵੈਲਜ਼ ਦੀ ਗੱਲ ਕਰੀਏ ਅਰਸ਼ਦੀਪ ਸਿੰਘ, ਤਾਂ ਉਹਦੇ ਵਿੱਚ ਇਹ ਵੀ ਹੈ ਨਾ ਵੀ ਹੁਣ ਤਾਂ ਜਿਨ੍ਹਾਂ ਦੇ ਹੈਗੇ ਵੀ ਆ ਡੋਮੈਸਟਿਕ ਵੈਲਜ਼ ਉਹਨਾਂ ਨੂੰ ਪਾਣੀ ਨਹੀਂ ਕੱਢਣ ਦਿੱਤਾ ਜਾ ਰਿਹਾ। ਕਾਫੀ ਜ਼ਿਆਦਾ ਸਿਟੀ ਦੇ ਕਾਉਂਟੀਜ਼ ਦੇ ਜਿਹੜੇ ਕੋਡਸ ਆ ਉਹ ਚੇਂਜ ਕੀਤੇ ਜਾ ਰਹੇ ਆ, ਨਵੇਂ ਜਿਹੜੇ ਉਹ ਬਣਨ ਦਿੱਤੇ ਜਾ ਰਹੇ। ਮੇ ਵੀ ਉਹ ਵੀ ਇੱਕ ਕਾਰਨ ਹੈਗਾ ਨਵੇਂ ਜਿਹੜੇ ਡੋਮੈਸਟਿਕ ਵੈਲਜ਼ ਆ ਉਹ ਆਂਕੜਾ ਜਿਹੜਾ ਉਹ ਘਟਣ ਦਾ। ਹਾਂਜੀ ਜੀ, ਇਹ ਵੀ ਹੈਗਾ। ਬਾਕੀ ਇਹਦਾ ਪਾਣੀ ਦਾ ਵੀ ਫਰਕ ਕਾਫੀ ਪੈ ਜਾਂਦਾ ਨਾ। ਇੱਕ ਹੁਣ ਜਿਹੜੇ ਵੈਲਜ਼ ਆ ਜਿਵੇਂ ਆਮ ਹੀ ਸ਼ੇਅਰਡ ਵੈਲ ਵੀ ਬਹੁਤ ਹੋਣ ਲੱਗ ਗਏ, ਕਿਉਂਕਿ ਵੈਲਜ਼ ਦਾ ਖਰਚਾ ਬਹੁਤ ਵੱਧ ਗਿਆ, ਮਹਿੰਗੇ ਪਾਣੀ ਚਲੇ। ਉਹਦੇ ਨਾਲ ਜਿਵੇਂ ਅੱਗੇ ਹਰੇਕ ਦਾ ਆਪਦਾ ਇੰਡੀਵਿਜੂਅਲ ਵੈਲ ਹੁੰਦਾ ਸੀ, ਉਹੋ ਜਿਹੀ ਚੀਜ਼ਾਂ ਹੁਣ ਕਾਫੀ ਜਿਹੜੇ ਨਵੇਂ ਵੈਲਜ਼ ਲਈ ਘਟਦੀਆਂ ਜਾਂਦੀਆਂ ਨੇ, ਇੱਕ ਦੂਜੇ ਨੇ ਸ਼ੇਅਰ ਕਰ ਰਹੇ ਆ, ਜਾਂ ਜੇ ਕਿਸੇ ਦਾ ਦੂਜਾ ਐਗ ਵੈਲ ਹੈਗਾ ਤਾਂ ਨਾਲ ਉਹਨੂੰ ਵੀ ਉਹਦੇ ਚ ਮੋਟਰ ਪਾ ਕੇ ਉਹਨੂੰ ਯੂਜ਼ ਕਰ ਰਹੇ ਰਾਦਰ ਕਿ ਨਵੇਂ ਦੀ ਐਪਲੀਕੇਸ਼ਨ ਹੋਵੇ ਜਾਂ ਕਿਵੇਂ। ਸੋ ਨੰਬਰ ਥੋੜੇ ਇਹ ਡੇਟਾ ਹੈਗਾ ਤਾਂ ਸਕਿਊਡ ਆ, ਜਿਵੇਂ ਆਪਾਂ ਰੀਅਲੀ ਦੇਖਿਆ ਜਾਵੇ, ਪਰ ਫਿਰ ਵੀ ਆਪਾਂ ਨੂੰ ਵਧੀਆ ਪਿਕਚਰ ਹੀ ਦਿੰਦੇ ਨੇ ਜਿਸ ਹਿਸਾਬ ਨਾਲ ਆਪਾਂ ਐਕਸਪੈਕਟ ਕਰ ਰਹੇ ਸੀ। ਇਸ ਸਾਲ ਦੇ ਹਿਸਾਬ ਦੇ ਨਾਲ ਇਹ ਠੀਕ ਆ, ਪਰ ਇਹ ਕੰਟੀਨਿਊਸਲੀ ਐਕਚੁਅਲ 'ਚ ਇਹ ਨੰਬਰ ਘਟਦੇ ਜਾਣਗੇ। ਇਹਦੇ ਤੇ ਜਿਹੜੇ ਉਹ ਸਵਾਲ ਪੱਕੇ ਜਿਹੜੇ ਉਹ ਰਹਿਣੇ ਆ ਵੀ ਕੀ ਇਸ ਦੇ ਵਿੱਚ ਜਿਹੜਾ ਉਹ ਅੱਗੇ ਬਣੂਗਾ। ਇਹ ਤਾਂ ਲਾਸਟ ਈਅਰ ਦਾ ਹੋ ਗਿਆ, ਪਿਛਲੇ 5 ਸਾਲਾਂ ਦੀ ਐਵਰੇਜ ਵਗੈਰਾ ਉਹਦੇ ਵਿੱਚ ਕੀ ਆਂਕੜੇ ਆ, ਚਾਹੇ ਉਹ ਸਬਸਿਡੈਂਸ ਦੀ ਵੀ ਤੁਸੀਂ ਗੱਲ ਕੀਤੀ, ਪਾਣੀ ਦੀ ਵੀ ਗੱਲ ਕੀਤੀ, ਵੈਲਜ਼ ਨੂੰ ਲੈ ਕੇ ਕੀ ਆਖਦੀ ਹੈ ਰਿਪੋਰਟ? ਪਿਛਲੇ 5 ਸਾਲਾਂ ਦੇ ਵਿੱਚ ਐਵਰੇਜ ਕੀ ਆ ਰਹੀ ਹੈ? ਦੇਖੋ, ਪਿਛਲੇ 5 ਸਾਲਾਂ ਦਾ ਜੇ ਆਪਾਂ ਦੇਖੀਏ ਐਵਰੇਜ ਤਾਂ 3000 ਵੈਲ ਹੁੰਦੇ ਆ ਹਰੇਕ ਸਾਲ, ਜਿਹੜੇ ਆਪਣੇ ਡੋਮੈਸਟਿਕ ਵੈਲਸ ਹੁੰਦੇ ਨਾ, ਠੀਕ ਹੈ ਜੀ। ਤੇ ਜਿਹੜਾ ਪਿਛਲੇ ਸਾਲ ਦਾ ਨੰਬਰ ਉਹ 23-2400 ਆ, ਸੋ ਉਹਦੇ ਨਾਲ ਵੀ ਫਰਕ ਆ ਜੀ, ਐਵਰੇਜ ਵੀ ਲੈ ਕੇ ਚੱਲੀਏ। ਤੇ ਸੇਮ ਇਰੀਗੇਸ਼ਨ ਦਾ ਐਗ ਵੈਲਸ ਦੀ ਸਟੋਰੀ ਆ,
ਜਿਵੇਂ ਉਹ 1400-1500 ਐਪਲੀਕੇਸ਼ਨ ਹੁੰਦੀ ਹੈ ਹਰੇਕ ਸਾਲ, ਤੇ ਪਿਛਲੇ ਸਾਲ 1000 ਸੀ। ਤਾਂ ਗੱਲ ਉੱਥੇ ਕੀ ਆ ਜਾਂਦੀ ਹੈ, ਜੇ ਪਿਛਲੇ ਜਾਣੀ 5 ਸਾਲਾਂ ਦਾ ਟੋਟਲ ਦੇਖੀਏ ਤਾਂ 16000 ਨਵਾਂ ਵੈਲ ਡੋਮੈਸਟਿਕ ਲੱਗਿਆ, ਤੇ ਪਿਛਲੇ 5 ਸਾਲਾਂ 'ਚ 7000 ਨਵਾਂ ਐਗ ਵੈਲ ਦੀਆਂ ਐਪਲੀਕੇਸ਼ਨਾਂ ਪਈਆਂ। ਤੇ ਸੁੱਕੇ ਕਿੰਨੇ ਆ? ਸੁੱਕੇ ਜੇ ਦੇਖੋ ਡਰਾਈ ਗੱਲ ਰਿਪੋਰਟਿੰਗ ਵੀ ਇਹ ਨਾਲ ਹੀ ਚੱਲਦੀ ਰਹਿੰਦੀ ਆ, ਤੇ ਉਹਦੇ 'ਚ 3000 ਵੈਲ ਜਿਹੜਾ ਉਹ ਸੁੱਕ ਚੁੱਕਿਆ ਪਿਛਲੇ 5 ਸਾਲਾਂ 'ਚ। ਜਿਹੜੇ ਡੂੰਘੇ ਕਰਾਏ ਉਹਦਾ ਕੋਈ ਆਂਕੜਾ ਨਹੀਂ, ਉਹਦਾ ਕੋਈ ਆਂਕੜਾ ਉਹਦੇ ਲਈ ਫਿਰ ਤੁਸੀਂ ਉਹ ਸਾਰੀਆਂ ਐਪਲੀਕੇਸ਼ਨਾਂ ਉਹ ਡਾਟਾ ਹੀ ਕਲੈਕਟ ਹੀ ਨਹੀਂ ਕੀਤਾ ਜਾਂਦਾ, ਸੋ ਡਾਟਾ ਸੋ ਹੋਊਗਾ ਹੀ ਨਹੀਂ ਆਪਣੇ ਕੋਲ। ਸੋ ਇਹ ਡੈਫੀਨੇਟਲੀ ਇਹ ਚਿੰਤਾਜਨਕ ਟ੍ਰੈਂਡਸ ਜਿਹੜੇ ਉਹ ਆਪਾਂ ਦੇਖ ਰਹੇ ਹਾਂ। ਮੀਂਹ ਪੈਂਦਾ ਆ, ਕਲੈਕਟ ਨਹੀਂ ਹੋ ਰਿਹਾ, ਥੱਲੇ ਨਹੀਂ ਜਾ ਰਿਹਾ, ਓਬਵੀਅਸਲੀ ਪਾਪੂਲੇਸ਼ਨ ਵੱਧ ਰਹੀ ਆ, ਡਿਮਾਂਡ ਵੱਧ ਰਹੀ ਆ। ਇਹ ਸਾਰੇ ਮਾਮਲੇ ਦੇ ਵਿੱਚ ਹੁਣ ਸਿਗਮਾ ਕਿੱਦਾਂ ਰੋਲ ਪਲੇ ਕਰਦਾ, ਤੁਸੀਂ ਕਿੱਦਾਂ ਦੇਖਦੇ ਆ ਵੀ ਸਿਗਮਾ ਇਹਨਾਂ ਰਿਪੋਰਟਸ ਤੋਂ ਬਾਅਦ ਦੇ ਵਿੱਚ ਜਾਂ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਕਿੱਦਾਂ ਰੋਲ ਪਲੇ ਕਰਦਾ ਹੈ? ਹਾਂਜੀ ਨਹੀਂ, ਇਹ ਦੇਖੋ ਜਿਹੜਾ ਅੱਜ ਦੇ ਆਪਣੇ ਇੰਨੇ ਨੰਬਰ ਦੱਸਣ ਦਾ ਕਾਰਨ ਤਾਂ ਇਹ ਹੈ ਵੀ ਦੇਖੋ ਜ਼ਿਆਦਾ ਬੰਦੇ ਨੰਬਰ ਨਹੀਂ ਉਹਨਾਂ ਨੇ ਪੜ੍ਹਨੇ ਗੇ, ਹਨਾ ਨਾ ਉਹਨਾਂ ਨੂੰ ਕੋਈ ਬੜਾ ਫਰਕ ਪੈਣਾ ਆਪਣੀ ਜੇ ਆਮ ਆਪਾਂ ਗੱਲ ਕਰੀਏ। ਤੇ ਗੱਲ ਤਾਂ ਇਹ ਹੈ 2000 ਤੋਂ ਲੈ ਕੇ 2022 ਤੱਕ DWR ਨੇ ਵੀ officially ਕਨਫਰਮ ਕਰਤਾ ਵੀ ਪਿਛਲੇ 1200 ਸਾਲ ਦਾ ਸਭ ਤੋਂ ਡਰਾਈਐਸਟ ਪੀਰੀਅਡ ਸੀਗਾ ਇਹ। ਪਿਛਲੇ ਸਾਲ ਜਿਹੜੇ 3-4 ਸਾਲ ਲੰਘੇ ਆ ਜਿਹੜੇ, ਬਿਲਕੁਲ ਹਾਂ ਠੀਕ ਹੈ ਜੀ। ਤੇ ਉਸ ਚੀਜ਼ ਚੋਂ ਇਹ ਵੀ ਕਨਫਰਮ ਹੁੰਦਾ ਜਾਂਦਾ ਵੀ ਜਿਵੇਂ ਜਿਵੇਂ ਵੈਦਰ ਚੇਂਜ ਹੋ ਰਿਹਾ, ਮੌਸਮ ਹੁਣ ਪੱਕੇ ਤੌਰ ਤੇ ਚੇਂਜ ਹੋ ਰਿਹਾ, ਤਾਂ ਆਪਾਂ ਨੂੰ ਮੀਂਹ ਵਾਲੇ ਸਾਲ ਆਈ ਆਇਆ ਕਰਨੇ, ਹਰੇਕ 5-4 ਸਾਲਾਂ ਬਾਅਦ ਮੀਂਹ ਬਹੁਤ ਜ਼ਿਆਦਾ ਪਿਆ ਕਰੂਗਾ, ਹਾੜੀ ਹੋਣੇ ਆ। ਉਹਦੇ ਲਈ ਦੇਖੋ ਇੱਕ ਤਾਂ ਆਪਾਂ ਨੂੰ ਇੰਡੀਵਿਜੂਅਲੀ ਪ੍ਰੈਪਰੇਸ਼ਨ ਕਰਨੀ ਚਾਹੀਦੀ ਹੈ। ਗਵਰਨਮੈਂਟ ਨੂੰ ਰੌਲਾ ਪਾ ਸਕਦੇ ਹਾਂ, ਦੇਖੋ ਪਾਉਣਾ ਚਾਹੀਦਾ, ਲੜਨਾ ਵੀ ਚਾਹੀਦਾ, ਬਹੁਤ ਲੜ ਰਹੇ ਆਪਾਂ ਵੀ ਸਪੋਰਟ ਕਰਦੇ ਹਾਂ, ਪਰ ਉਹ ਜਿਹੜੇ ਪ੍ਰੋਜੈਕਟ ਨੇ ਉਹ ਸ਼ਾਰਟ ਟਰਮ ਸੋਲੂਸ਼ਨ ਨਹੀਂ ਹੈਗਾ, ਉਹ ਤਾਂ ਲੌਂਗ ਟਰਮ ਸੋਲੂਸ਼ਨ ਹੈ। ਕੋਈ ਵੀ ਚੀਜ਼ ਨਵੀਂ ਇਨਫਰਾਸਟਰਕਚਰ ਬਣਨ ਨੂੰ ਬਹੁਤ ਟਾਈਮ ਲੱਗ ਜਾਂਦਾ। ਤੇ ਜੇ ਤਾਂ ਆਪਾਂ ਇਕੱਲੇ ਆਪਣੇ ਜਿਹੜੇ ਕਿਸਾਨੀ ਜਿਵੇਂ ਵਾਲੇ ਦੀ ਗੱਲ ਕਰੀਏ ਤਾਂ ਸਾਨੂੰ ਆਪਦੇ ਆਪ ਨੂੰ ਪ੍ਰਿਪੇਅਰ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ, ਖਾਸ ਕਰਕੇ ਜੇ ਅਸੀਂ ਉਹਨਾਂ ਏਰੀਆ ਦੇ ਵਿੱਚ ਆਉਂਦੇ ਹਾਂ ਜਿੱਥੇ ਪਾਣੀ ਦੀ ਕਮੀ। ਠੀਕ ਹੈ ਜੀ। ਤੇ ਵੀ ਕਿਵੇਂ ਅਸੀਂ ਆਪਦੇ ਪਾਣੀ ਨੂੰ ਮੈਨੇਜ ਕਰਨਾ, ਸਾਡੇ ਕੋਲ ਪਾਣੀ ਘਟਣਾ ਹੀ ਆ ਹਰੇਕ ਸਾਲ, ਹਨਾ। ਜਿੱਥੇ ਨਵੀਂ ਇਨਵੈਸਟਮੈਂਟ ਦੀ ਜਾਂ ਨਵੇਂ ਟਰੀਜ਼ ਦੀ ਲੋੜ ਆ, ਕੀ ਸਾਨੂੰ ਸਾਰੇ ਲਾਉਣ ਦੀ ਲੋੜ ਆ, ਜਾਂ ਅਸੀਂ ਥੋੜੇ ਜਿਹੇ ਘੱਟ ਲਾ ਕੇ ਹਜੇ ਉਹਨਾਂ ਚਿਰ ਸ਼ਾਰਟ ਟਰਮ ਉਹਨਾਂ ਨੂੰ ਚਲਾ ਲਈਏ, ਜਾਂ ਅਸੀਂ ਇਹੋ ਜਿਹੀ ਕ੍ਰੌਪ ਦੇਖੀਏ ਜਿੱਥੇ ਪਾਣੀ ਦੀ ਥੋੜੀ ਜਿਹੀ ਘੱਟ ਯੂਜ਼ੇਜ ਹੋਵੇ, ਜਾਂ ਅਸੀਂ ਜਿਹੜੀਆਂ ਐਫੀਸ਼ੀਐਂਟ ਟੈਕਨੀਕਸ ਆ ਜਾਂ ਗਵਰਨਮੈਂਟ ਦੀਆਂ ਗ੍ਰਾਂਟਸ ਵਗੈਰਾ ਜਿੰਨੀ ਆਪਾਂ ਇੰਨੀ ਗੱਲ ਕਰਦੇ ਰਹਿੰਦੇ ਹਾਂ, ਉਹਨਾਂ ਨੂੰ ਕਿਸੇ ਨੇ ਯੂਜ਼ ਕਰਕੇ ਆਪਦੇ ਆਪ ਨੂੰ ਪ੍ਰਪੇਅਰ ਕਰਨ ਦੀ ਕੋਸ਼ਿਸ਼ ਕਰੀ। ਤੇ ਇੱਕ ਆਮ ਹੀ ਫੋਨ ਆ ਜਾਂਦੇ ਆ ਕਾਫੀ, ਦੇਖੋ ਉਹ ਕਹਿੰਦੇ ਵੀ ਡਰਾਉਣ ਵਾਲੀ ਗੱਲ ਤਾਂ ਨਹੀਂ ਹੈਗੀ, ਬਟ ਐ ਵੀ ਜਿਹੋ ਜਿਹੀ ਖਬਰ ਆ ਉਹ ਜੀ ਦੱਸਣੀ ਪੈਂਦੀ ਹੈ। ਕਾਫੀ ਮੈਨੂੰ ਖਾਸ ਕਰਕੇ ਫੋਨ ਤੇ ਆਫਿਸ ਵਾਲੇ ਤੇ ਵੀ ਆਉਂਦੇ ਰਹਿੰਦੇ, ਤੇ ਵੀ ਇਸ ਏਰੀਏ 'ਚ ਆਹ ਜ਼ਮੀਨ ਮਿਲਦੀ ਹੈ ਵੀ ਲੈ ਲਈ, ਸਿੱਧਾ ਕੁਐਸਚਨ ਇਹੀ ਹੁੰਦਾ ਸਾਰਿਆਂ ਦਾ। ਠੀਕ ਹੈ। ਸੋ ਮੈਂ ਇਹ ਨਹੀਂ ਕਹਿੰਦਾ ਵੀ ਨਾ ਲਓ ਜਾਂ ਲਓ, ਪਰ ਇਹ ਜ਼ਰੂਰ ਖਿਆਲ 'ਚ ਰੱਖੋ ਵੀ ਕੋਈ ਵੀ ਨਵੀਂ ਇਨਵੈਸਟਮੈਂਟ ਲਈ ਇਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰੀ ਪਾਣੀ ਹੈ। ਵੀ ਨਹਿਰੀ ਕਿੰਨਾ ਹੈ ਤੇ ਥੱਲੇ ਕਿੰਨਾ, ਦੋਨੋਂ ਹੀ ਦੋਨੇ। ਤੇ ਜੇ ਤੁਹਾਡੇ ਕੋਲ ਨਹਿਰੀ ਪਾਣੀ ਹੈ ਨਹੀਂ ਗਾ ਤਾਂ ਤੁਸੀਂ ਲਓ ਜੇ ਤੁਹਾਨੂੰ ਠੀਕ ਲੱਗਦਾ, ਪਰ ਉਹ ਆਪਦੇ ਮਗਰੋਂ ਤੁਹਾਨੂੰ ਸਰਪ੍ਰਾਈਜ਼ ਨਾ ਹੋਵੇ, ਉਹ ਤੁਹਾਡੇ ਬਿਜ਼ਨਸ ਮਾਡਲ 'ਚ ਬਿਲਟ ਇਨ ਹੋਣਾ ਚਾਹੀਦਾ ਵੀ ਇਹ ਖਰਚੇ ਵਧਣੇ ਹੀ ਆ, ਘਟਣੇ ਨਹੀਂ ਆ। ਹਾਂਜੀ। ਹੁਣ ਜਿਵੇਂ ਕਈ ਰਿਪੋਰਟਾਂ ਅੱਡ ਆਉਂਦੀਆਂ ਰਹਿੰਦੀਆਂ ਨੇ, ਕਿਸੇ ਤਾਂ ਏਰੀਏ ਦੇ ਵਿੱਚ ਇੱਕ ਏਕੜ ਨੂੰ ਜੇ ਆਪਾਂ ਇਰੀਗੇਟ ਕਰਨ ਲਈ ਜਿਹੜਾ PG&E ਦਾ ਬਿੱਲ ਔਨ ਐਵਰੇਜ $300-400 ਬਣ ਜਾਂਦਾ ਮਹੀਨੇ ਦਾ, ਹਨਾ, ਇੱਕ ਏਕੜ ਦੀ ਗੱਲ ਕਰਦੇ। ਕਿਸੇ 'ਚ ਉਹ ਬੱਚਤ $20-25 30 ਨਾਲ ਵੀ ਹੋਈ ਜਾ ਰਿਹਾ, 40 ਨਾ ਹੋ ਰਿਹਾ ਜੇ PG&E ਜਾਂ ਕੋਈ ਵੀ ਸਰਵਿਸ ਪ੍ਰੋਵਾਈਡ ਕਰ। ਸੋ ਇਹ ਚੀਜ਼ਾਂ ਸਾਰੀਆਂ ਚੀਜ਼ਾਂ ਹੁਣ ਆਪਾਂ ਨੂੰ ਹੁਣ ਆਪ ਹੋਰ ਸਿਆਣੇ ਹੋਣ ਦੀ ਲੋੜ ਆ। ਇਹ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈਗਾ ਟਾਈਮ ਖੇਤੀ ਲਈ। ਆਪਾਂ ਜਿਹੜੇ ਜੇ ਥੋੜੇ ਜਿਹੇ ਵੀ ਡਿਸੀਜਨ ਆਪਾਂ ਗਲਤ ਲਏ ਗਏ, ਚਾਹੇ ਉਹ ਨਵੇਂ ਵਾਲੇ ਲਈ ਚਾਹੇ ਪੁਰਾਣੇ ਲਈ, ਤਾਂ ਉਹ ਦੇਖੋ ਜਿਹੜਾ ਛੋਟਾ ਕਿਸਾਨ ਆ ਉਹਦੀ ਇੰਨੀ ਕੀ ਬਿੱਤ ਹੁੰਦੀ ਆ, ਫਿਰ ਉਹ ਦੇਖੋ ਬਾਹਲੀ ਹੁੰਦਾ ਨਹੀਂ ਰੋਂਗ ਵੀ ਸਰਵਾਈਵ ਕਰਨ। ਹੁਣ ਇਹ ਚੀਜ਼ਾਂ ਤਾਂ ਕਿਸਾਨ ਦੇ ਕੰਟਰੋਲ 'ਚ ਹੀ ਨਹੀਂ, ਭਾਅ ਕੀ ਮਿਲਣਾ ਆ ਉਹ ਵੀ ਵਿਚਾਰਿਆਂ ਦੇ ਕੰਟਰੋਲ 'ਚ ਨਹੀਂ, ਕੰਟਰੋਲ 'ਚ ਰਹਿ ਕੀ ਜਾਂਦਾ। ਦੇਖੋ ਇਹ ਗੱਲ ਹੈ ਤਾਂ ਹੈਗੀ ਆ, ਮਤਲਬ ਉਸ ਲਈ ਫਿਰ ਹੁਣ ਆਪਾਂ ਨੂੰ ਥੋੜੀ ਜਿਹੀ ਹੋਰ ਲੜਾਈ ਇੱਕ ਹੈਗੀ ਆ, ਉਹ ਲੜਨ ਦੀ ਲੋੜ ਹੈਗੀ ਆ ਨਾ, ਇਕੱਠੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਜੋ ਬਲੂ ਡਾਇਮੰਡ ਦੀ ਐਗਜ਼ਾਮਪਲ ਲੈਂਦੇ ਆ, ਬਲੂ ਡਾਇਮੰਡ ਜਦੋਂ ਬਣਨ ਦਾ ਵੱਡਾ ਕਾਰਨ ਤਾਂ ਇਹੀ ਸੀਗਾ ਵੀ ਖੋਆ ਬਣਾਈ ਸੀ, ਖੋਆ ਬਣਾ ਕੇ ਉਹਨਾਂ ਨੇ
ਸੋਚਿਆ ਸੀਗਾ ਵੀ ਜਿਹੜੇ ਇਹਨਾਂ ਦੀ ਕੋਅਪ ਬਣਦੀ ਉਹਦਾ ਕੀ ਹੁੰਦਾ ਵੀ ਤੁਹਾਡੇ ਖਰਚੇ ਘਟ ਜਾਂਦੇ ਆ, ਤੁਹਾਡੇ ਬਿਹਾਫ ਤੇ ਗੱਲ ਕਰਦੀ ਹੈ, ਤੁਹਾਡਾ ਵੋਲਿਊਮ ਵੱਧ ਜਾਂਦਾ ਹੈ ਨਾ। ਉਹ ਹੁਣ ਉਹਨਾਂ ਦਾ ਆਪਦਾ ਹੀ 40% ਓਵਰਹੈਡ ਐਕਸਪੈਂਸ ਹੋਇਆ ਪਿਆ, ਉਹਨਾਂ ਨੇ ਕਿਸੇ ਦਾ ਕੀ ਬਣਾਉਣਾ ਕੀ ਚਾਉਣਾ, ਠੀਕ ਹੈ, ਜਿੰਨਾ ਬਚਾਉਣਾ ਆਪਣੇ ਤੇ ਲਾ ਲੈਣਾ। ਹਾਂ, ਪਰ ਉਹਨਾਂ ਲਾਈਨਸ ਦੇ ਵਿੱਚ ਤੁਸੀਂ ਕੋਅਪ ਬਣਾ ਕੇ ਚੱਲੋ, ਇਕੱਠੇ ਹੋ ਕੇ ਚੱਲੋ, ਵੱਡੇ ਹੋ ਕੇ ਚੱਲੋ, ਉਹਦੇ ਨਾਲ ਤੁਹਾਡੀ ਬਾਇੰਗ ਪਾਵਰ ਵੱਧ ਜਾਂਦੀ ਆ, ਤੁਹਾਡੀ ਨੈਗੋਸ਼ੀਏਸ਼ਨ ਪਾਵਰ ਵੱਧ ਜਾਂਦੀ ਹੈ। ਜੇ ਤੁਸੀਂ ਸੈਲ ਕਰਨਾ ਉੱਥੇ ਵੀ ਤੁਸੀਂ ਠਹਿਰ ਕੇ ਕਰ ਸਕਦੇ ਵੀ ਨਹੀਂ, ਅਸੀਂ ਨਹੀਂ ਇਸ ਪ੍ਰਾਈਸ ਦੇ ਵਿੱਚ। ਤੋ ਇੱਕ ਸਿਚੁਏਸ਼ਨ ਜਿਹੜੀਆਂ ਇਹੋ ਜਿਹੇ ਸੋਲੂਸ਼ਨ ਹੈਗੇ ਆ, ਪਰ ਕਹਿਣ ਦਾ ਮਤਲਬ ਇਹ ਹੈ ਵੀ ਜਿਹੋ ਜਿਹੀ ਸਿਚੁਏਸ਼ਨ 'ਚ ਹੁਣ ਅਸੀਂ ਹੈਗੇ ਆ, ਸਿਗਮਾ ਨੇ ਰੁਕਣਾ ਨਹੀਂ ਹੈਗਾ। ਸਿਗਮਾ ਲਈ ਅਸੀਂ ਲੜ ਸਕਦੇ ਹਾਂ, ਕੁਛ ਕੁ ਚੀਜ਼ਾਂ ਚੇਂਜ ਕਰਾ ਸਕਦੇ ਹਾਂ ਇੱਧਰ ਉੱਧਰ, ਪਰ ਉਹਨੇ ਆਉਣਾ ਹੀ ਆ। ਸੋ ਇਹ ਸਾਨੂੰ ਆਪਦੇ ਆਪ ਨੂੰ ਹੀ ਥੋੜੇ ਜਿਹੇ ਸਿਆਣੇ ਹੋਣ ਦੀ ਲੋੜ ਆ। ਸੋ ਵਾਟਰ ਨੂੰ ਕੈਪਚਰ ਕਰਨਾ, ਪਾਣੀ ਨੂੰ ਧਰਤੀ ਹੇਠਾਂ ਜਿਹੜਾ ਦੁਬਾਰਾ ਲੈ ਕੇ ਆਉਣਾ, ਇਸ ਦੇ ਲਈ ਕੀ ਕੋਈ ਕਦਮ ਚੁੱਕੇ ਜਾ ਰਹੇ ਆ? ਕੀ ਕੋਈ ਨਵੇਂ ਪ੍ਰੋਜੈਕਟਸ ਆ ਰਹੇ ਆ? ਆਈ ਨੋ ਐਗਜ਼ੈਕਟਿਵ ਆਰਡਰਸ ਤਾਂ ਬਹੁਤ ਸਾਈਨ ਹੋਏ ਨੇ ਇਸ ਨੂੰ ਜਿਹੜਾ ਉਹ ਲੈ ਕੇ, ਰਨ ਆਫ ਵਾਟਰ ਨੂੰ ਕਲੈਕਟ ਕਰਨ ਦੇ ਲਈ, ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਰਿਐਲਿਟੀ 'ਚ ਕੀ ਦਿਖ ਰਿਹਾ ਆ? ਦੇਖੋ, ਜਦੋਂ ਸਿਚੁਏਸ਼ਨ ਬਣਦੀ ਹੈ ਉਹੋ ਜੀ, ਤਾਂ ਤੁਹਾਨੂੰ ਉਹਦੇ ਲਈ ਪ੍ਰਿਪੇਅਰ ਹੋਣਾ ਚਾਹੀਦਾ ਹੈ ਨਾ। ਜਿਵੇਂ ਐਤਕੀ ਐਗਜ਼ੈਕਟਿਵ ਆਰਡਰ ਤੇ ਆਪਾਂ ਨੂੰ ਜਿੱਥੇ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਕਰਨਾ ਬਣਦਾ ਉੱਥੇ ਕਰਨਾ ਚਾਹੀਦਾ, ਜਿੱਥੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹ ਵੀ ਕਰਨਾ ਚਾਹੀਦਾ। ਹੁਣ ਐਤਕੀ ਗਵਰਨਰ ਨਿਊਸਮ ਦੇ 2 ਐਗਜ਼ੈਕਟਿਵ ਆਰਡਰਾਂ ਕਰਕੇ 60,000 ਏਕੜ ਫੁੱਟ ਪਾਣੀ ਡਲੈਰੀ ਲੇਕ 'ਚੋਂ ਉਹਨਾਂ ਨੇ ਡਾਇਵਰਟ ਕੀਤਾ, ਉਹ ਜਾਣ ਨਹੀਂ ਦਿੱਤਾ ਉੱਥੇ। ਵੀ ਹੋਰ ਵੀ ਕਿੰਨਾ ਉੱਥੇ ਕਿੰਨੇ ਹਜ਼ਾਰਾਂ ਏਕੜ ਥੱਲੇ ਆ ਜਾਣਾ ਸੀ ਪਾਣੀ, ਉਹ ਹੋਇਆ ਉੱਥੋਂ ਕਰੇ। ਬਾਕੀ ਉਹਨਾਂ ਨੇ ਪਰਮਿਟਿੰਗ ਬਹੁਤ ਰਿਲੈਕਸ ਕੀਤੀ ਸੀ ਐਤਕੀ ਵੀ, ਜੇ ਤੁਸੀਂ ਆਪ ਰੀਚਾਰਜ ਕਰਨਾ ਜਿਹੜਾ ਪਾਣੀ ਤੁਹਾਨੂੰ ਆ ਰਿਹਾ ਨੈਚੁਰਲੀ, ਠੀਕ ਹੈ, ਉਸ ਕਾਫੀ ਉਹਦੇ ਨਾਲ ਫਰਕ ਪਿਆ। ਸੋ ਇਹਨਾਂ ਚੀਜ਼ਾਂ ਲਈ ਜਿਨ੍ਹਾਂ ਨੂੰ ਲੱਗਦਾ ਜਿਨ੍ਹਾਂ ਖੇਤਾਂ 'ਚ ਪਾਣੀ ਆ ਰਿਹਾ ਨੈਚੁਰਲ ਵਹਾਅ ਕਰਕੇ, ਉਹਨਾਂ ਨੂੰ ਆਪਦੀ ਉਹੋ ਜਿਹੀ ਤਿਆਰੀ ਕਰ ਦੇਣੀ ਚਾਹੀਦੀ ਹੈ। ਇੱਕ ਆਪਾਂ ਕਵਰ ਕਰਾਂਗੇ ਬਹੁਤ ਛੇਤੀ, ਸਾਡੇ ਇੱਕ ਹੈਗੇ ਆ ਆਪਣੇ ਕਿਸਾਨ ਮਡੇਰੇ 'ਚ, ਉਹਨਾਂ ਨੇ ਐਤਕੀ ਪੂਰੀਆਂ ਆਪਦੇ ਖਾਲਾਂ ਦਾ ਸਿਸਟਮ ਹੀ ਇੰਟਰਨਲੀ ਇਹੋ ਜਿਹਾ ਬਣਾ ਲਿਆ ਸੀਗਾ ਵੀ ਸਾਰਾ ਪਾਣੀ ਕੋਈ ਬਾਹਰ ਹੀ ਨਹੀਂ ਜਾਣਾ। ਅੱਛਾ, ਠੀਕ ਹੈ, ਉਹਨਾਂ ਨੇ ਸਾਰੇ ਖੇਤ ਥਰੂ ਹੀ ਰੈਗੂਲੇਟ ਕੀਤਾ। ਖਰਚਾ ਤਾਂ ਜ਼ਰੂਰ ਹੋਇਆ ਹੋਣਾ, ਪਰ ਉਹਨਾਂ ਨੇ ਕਿੰਨਾ ਪਾਣੀ ਰੀਚਾਰਜ ਕੀਤਾ ਹੋਣਾ ਉਸ ਏਰੀਏ 'ਚ ਆਪਦੀ 'ਚ। ਜਿਹੜਾ ਹੜਿਆ, ਤੁਸੀਂ ਕਹਿੰਦੇ ਵੀ ਜਿਹੜਾ ਹੜਿਆ ਪਾਣੀ ਜਾਂ ਵਾਧੂ ਪਾਣੀ ਆ ਰਿਹਾ ਸੀ, ਉਹਨੂੰ ਖੇਤ 'ਚੋਂ ਏਦਾਂ ਘੁਮਾਇਆ ਵੀ ਉਹ ਵਿੱਚ ਰੀਚਾਰਜ ਹੁੰਦਾ ਰਹੇ, ਖੇਤ 'ਚੋਂ ਨਿਕਲ ਨਹੀਂ ਦਿੱਤਾ ਉਹਨਾਂ ਨੇ, ਵਿੱਚ ਹੀ ਰਿਹਾ। ਠੀਕ ਹੈ, ਵਿੱਚ ਹੀ ਰਿਹਾ, ਠੀਕ ਹੈ। ਤੇ ਦੂਜਾ ਜਿਵੇਂ USDA ਦੀਆਂ ਜਾਂ NRCS ਜਾਂ CDFA ਦੀਆਂ ਗ੍ਰਾਂਟਸ ਆਉਂਦੀਆਂ ਨੇ, ਜਿੱਥੇ ਵਾਟਰ ਰੀਚਾਰਜ ਲਈ ਜਾਂ ਕੋਈ, ਉਹਦੇ ਲਈ ਆਪਾਂ ਨੂੰ ਥੋੜਾ ਜਿਹਾ ਅੱਖਾਂ ਦੇ ਕੰਨ ਖੋਲ ਕੇ ਰੱਖਣੇ ਚਾਹੀਦੇ ਆ। ਜਦੋਂ ਵੀ ਅਨਾਉਂਸਮੈਂਟ ਹੁੰਦੀਆਂ, ਜਿੱਥੇ ਤੁਹਾਨੂੰ ਲੱਗਦਾ ਉੱਥੇ ਉਹਨਾਂ ਤੇ ਜੰਪਿੰਗ ਕਰਨਾ ਚਾਹੀਦਾ, ਤੇ ਜ਼ਿਆਦਾ ਤੋਂ ਜ਼ਿਆਦਾ ਜਿੰਨੀ ਪਾਣੀ ਦੀ ਸੇਵਿੰਗ ਹੋ ਸਕੇ, ਸਟੋਰੇਜ ਹੋ ਸਕੇ, ਉਹ ਵਧੀਆ ਹੀ ਹੁੰਦਾ ਜਿੰਨੀ ਵੀ ਜਿਹੜੀ। ਇਸ ਵਾਰ ਅਰਸ਼ਦੀਪ ਤੁਸੀਂ ਦੱਸੋ, ਤੁਸੀਂ ਵੀ ਇਸ ਰਿਪੋਰਟ ਦੇ ਮੁਤਾਬਕ ਉਸ ਇਲਾਕੇ ਜਾਂ ਜਿੱਥੇ ਪਾਣੀ ਘਟ ਰਿਹਾ ਥੱਲੇ ਤੇ ਸਬਸਿਡੈਂਸ ਹੋ ਰਹੀ ਹੈ, ਕੀ ਤੁਹਾਡਾ ਏਰੀਆ ਵੀ ਉਹਦੇ 'ਚ ਆਉਂਦਾ ਹੈ? ਵੀ ਦੇਖੋ, ਪਾਣੀ ਤਾਂ ਸਾਰੇ ਕਿਤੇ ਘਟ ਰਿਹਾ, ਸੈਨ ਜੋaquin ਵੈਲੀ 'ਚ ਇਹ ਕਹਿ ਸਕਦੇ ਵੀ ਕਿਤੇ ਘਟ ਰਿਹਾ, ਕਿਤੇ ਵੱਧ ਘਟ ਰਿਹਾ, ਹਨਾ। ਸਾਡੇ ਕੋਲ ਜਿਹੜਾ ਉਹ ਘਟ ਰਿਹਾ, ਉਹ ਘਟ ਰਿਹਾ। ਸੋ ਅਸੀਂ ਕ੍ਰਿਟੀਕਲੀ ਜਿੱਥੇ ਕਿ ਮੇਰੀ ਜ਼ਮੀਨ ਹੈਗੀ ਹੈ, ਖੇਤੀ ਕਰਦੇ ਹਾਂ ਅਸੀਂ, ਉੱਥੇ ਕੋਈ ਏਡਾ ਇਸ਼ੂ ਨਹੀਂ ਹੈਗਾ, ਹਨਾ। ਠੀਕ ਹੈ, ਤੇ ਬਾਕੀ ਸਾਡਾ ਜਿਹੜਾ ਇਸ ਵਾਰ ਧਰਤੀ ਹੇਠਲਾ ਪਾਣੀ ਕੱਢਣਾ ਪਿਆ ਜਾਂ ਸਰ ਗਿਆ ਇਸ ਸੀਜ਼ਨ ਦੇ ਵਿੱਚ ਉਦਾਂ ਹੀ? ਨਹੀਂ, ਹੁਣ ਉਹੀ ਆਪਾਂ ਗੱਲ ਕਰਦੇ ਸੀ ਨਾ, ਜਦੋਂ ਆਪਾਂ ਜ਼ਮੀਨ ਲੈਣ ਵੇਲੇ ਆਪਾਂ ਇੱਕ ਵਾਰ ਅੱਗੇ ਪ੍ਰੋਗਰਾਮ ਕੀਤਾ ਸੀਗਾ, ਆਪਾਂ ਸਾਰਾ ਕਵਰ ਕੀਤਾ ਸੀਗਾ। ਹੁਣ ਜਿਹੜੇ FID 'ਚ ਜਿੱਥੇ ਕਿ ਸਾਡੀਆਂ ਜ਼ਮੀਨਾਂ ਆਉਂਦੀਆਂ ਨੇ, ਅਸੀਂ ਐਤਕੀ ਵੱਲ ਔਨ ਹੀ ਨਹੀਂ ਕੀਤੇ ਸਾਰਾ। ਅੱਛਾ, ਠੀਕ ਹੈ, ਸਾਨੂੰ ਡਿਸਟ੍ਰਿਕਟ ਵਾਟਰ ਇਨਫ ਮਿਲਦਾ ਰਿਹਾ, ਤੇ ਅਸੀਂ ਉਹ ਇਕੱਲਾ ਬੂਸਟਰ ਪੰਪ ਚੱਲਿਆ, ਕਿਉਂਕਿ ਆਪਣੇ ਕੋਲ ਰਿਜ਼ਰਵਾਇਰ ਬਣਿਆ ਹੋਇਆ, ਤੇ ਉਹ ਰਿਜ਼ਰਵਾਇਰ 'ਚ ਡੰਪ ਕਰਕੇ ਉੱਥੇ ਬੂਸਟਰ ਪੰਪ ਨਾਲ ਆਪਾਂ ਕੀਤਾ। ਬਸ ਇਕੱਲੇ ਬੂਸਟਰ ਪੰਪ ਦੀ ਜਿਹੜਾ ਬਿਜਲੀ ਦਾ ਬਿੱਲ ਉਹ ਆਇਆ, ਥੱਲੇ ਕੋਈ ਪਾਣੀ ਨਹੀਂ ਫੁੱਲ ਕੀਤਾ। ਹੁਣ ਜੇ ਆਪਾਂ ਆਪਦੇ ਏਰੀਏ ਦੀ ਗੱਲ ਕਰੀਏ, ਸਾਡਾ ਤਾਂ ਕੋਈ ਡੈਫੀਸਿਟ ਹੋਣਾ ਨਹੀਂ ਚਾਹੀਦਾ, ਪਾਣੀ ਉੱਪਰ ਨੂੰ ਆਉਣਾ ਚਾਹੀਦਾ। ਵੀ ਤੁਸੀਂ ਤਾਂ ਕੱਢਿਆ ਨਹੀਂ। ਹਾਂ, ਪਰ ਅਫਕੋਰਸ ਆਇਆ ਵੀ ਸਾਰਿਆਂ ਨੂੰ ਪਾਣੀ ਨਹੀਂ ਮਿਲਦਾ ਡਿਸਟ੍ਰਿਕਟ ਦਾ, ਕਈਆਂ ਨੇ ਕੱਢਿਆ ਵੀ ਹੋਣਾ, ਸੋ ਉਹ ਬੈਲੈਂਸ ਰਹਿੰਦਾ। ਪਰ ਸਾਡੇ ਇਹੋ ਜਿਹੇ ਬਹੁਤ ਮੈਂਬਰ ਨੇ ਜਿੱਥੇ ਪਾਣੀ ਬਹੁਤ ਥੱਲੇ ਨੂੰ ਜਾ ਰਿਹਾ ਤੇਜ਼ੀ ਨਾਲ, ਤੇ ਉੱਥੇ ਜਿਹੜੀ ਜ਼ਮੀਨ ਦਾ ਧਸਣ ਵਾਲੇ ਇਸ਼ੂ ਵੀ ਹੈਗੇ ਆ। ਕਿਹੜਾ ਇਲਾਕਾ ਜ਼ਿਆਦਾ, ਟਲੈਰੀ ਵਾਲੇ ਆ ਜ਼ਿਆਦਾ, ਜਿਹੜਾ ਜਿੱਥੇ ਪ੍ਰੋਬਲਮ ਦੇਖ ਰਹੇ ਆ ਤੁਸੀਂ, ਜਾਂ ਹੋਰ ਵੀ ਇਲਾਕੇ ਹੈਗੇ ਆ ਇੱਥੇ ਫਰੈਜ਼ਨੋ 'ਚ ਵੀ?
ਜਿਹੜਾ ਜ਼ਮੀਨ ਦਾ ਸਬਸਾਈਡੈਂਸ ਦਾ ਇਸ਼ੂ ਆ ਉਹ ਤਾਂ ਹੈਗਾ, ਜਾਨੀ ਟਲੈਰੀ ਲੇਕ ਬੇਸਨ ਚ ਮੇਨਲੀ ਵੱਡਾ ਸਭ ਤੋਂ ਇਸ਼ੂ ਤਾਂ ਜ਼ਿਆਦਾ। ਉੱਥੇ ਹੀ ਆ। ਹੂੰ, ਹੂੰ, ਠੀਕ ਹੈ ਹੂੰ, ਨਾ, ਹੂੰ, ਹੂੰ, ਜਿੰਨਾ ਉਹ ਕਰਨ ਤੱਕ ਚਲਾ ਜਾਂਦਾ ਬੇਕਰਫੀਲਡ ਤੱਕ, ਕੱਲਾ ਇੱਥੋਂ ਨਹੀਂ ਸ਼ੁਰੂ ਹੁੰਦਾ ਆਪਣੇ, ਜਦੋਂ ਆਪਾਂ ਮੈਨੂੰ ਲੱਗਦਾ ਹੈ ਜਿਹੜਾ ਦਰਿਆ ਜਾਂਦਾ ਹੈ ਹੂੰ। ਹੈਗਾ ਕਿੰਗਸ ਰਿਵਰ, ਹੂੰ, ਹੂੰ, ਕਿੰਗਸ ਰਿਵਰ ਜਦੋਂ ਕੇਰਾਂ ਕ੍ਰਾਸ ਕਰਦੇ ਆ ਤੁਸੀਂ, ਉਸ ਤੋਂ ਬਾਅਦ ਚ ਸਬਸਾਈਡੈਂਸ ਵਾਲਾ ਇਸ਼ੂ ਤਾਂ ਹੈਗਾ ਹੀ ਆ ਪਰਲੇ ਪਾਸੇ। ਹੂੰ, ਹੂੰ, ਇਹ ਨਹੀਂ ਆਪਾਂ ਕਹਿੰਦੇ ਵੀ ਇੱਧਰ ਜਮਾਂ ਹੀ ਨਹੀਂ ਹੈਗਾ, ਬਟ ਇੱਧਰ ਬਹੁਤ ਘੱਟ ਆ, ਇੱਧਰ ਉਸ ਉਹ ਦੇ ਇੰਨਾ ਆਪਾਂ ਮੁਕਾਬਲੇ। ਨੂੰ ਇਫੈਕਟ ਨਹੀਂ ਕਰਦਾ। ਹਾਂ, ਹੂੰ। ਪਰਲੇ ਪਾਸੇ ਬਹੁਤ ਜ਼ਿਆਦਾ ਇਸ਼ੂ ਆ। ਆਪਾਂ ਦੇਖਿਆ ਪਾਣੀ ਯਾਰ ਦਾ ਇਸ਼ੂ 5 ਤਾਂ ਤੇ ਸਾਰੇ ਹੀ ਆ। ਜਿਹੜੇ ਲੋਕ 5 ਤੇ ਜਾਂਦੇ ਰਹੇ ਉਹਨਾਂ ਨੇ ਦੇਖਿਆ ਕਿੱਥੇ ਬਾਗ ਹੀ ਬਾਗ ਹੁੰਦੇ ਸੀ, ਹੁਣ ਸਭ ਰੜੇ ਮੈਦਾਨ ਹੋਏ ਪਏ ਆ। ਸੋ ਬਹੁਤ ਕੁਝ ਫਰਕ ਹਾਂਜੀ ਆ। ਹਾਂਜੀ, ਯਾ ਕੱਲਾ ਉਹੀ ਨਹੀਂ, ਜਿਹੜਾ ਆਪਣਾ ਸਿਟਰਸ ਬਿਜ਼ਨਸ ਆਪਣਾ ਫੁੱਟ ਹਿੱਲ ਚ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ, ਹੂੰ, 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 ਉਹ ਇੱਥੋਂ ਸ਼ੁਰੂ ਹੋ ਜਾਂਦਾ ਆਪਣੇ ਸੈਂਗਰ ਤੋਂ, ਹੂੰ, ਤੇ ਸੈਂਗਰ ਤੋਂ ਲੈ ਕੇ ਉਹ ਬੇਕਰਫੀਲਡ ਤੱਕ ਫੁੱਟ ਹਿੱਲ ਤੱਕ ਚਲਾਇਆ ਜਾਂਦਾ। ਹੂੰ, ਹਨ ਸਾਰੇ ਜਿੰਨੇ ਟਾਊਨ ਨੇ ਸਾਰੇ ਇਹ ਸਿਟਰਸ ਬਿਜ਼ਨਸ ਤੇ ਡਿਪੈਂਡੈਂਟ। ਤੇ ਪਾਣੀ ਇਹਨਾਂ ਕੋਲ ਸਾਰਾ ਨਹਿਰੀ ਆਉਂਦਾ, ਜਿਸ ਸਾਲ ਇੱਥੇ ਪਾਣੀ ਨਹੀਂ ਪੈਂਦਾ, ਮੀਂਹ ਨਹੀਂ ਪੈਂਦਾ, ਇਹ ਥੱਲੇ ਪੁੱਲ ਕਰਦੇ, ਥੱਲੇ ਪੁੱਲ ਕਰਦੇ ਆ। ਹੁਣ ਇਹਨਾਂ ਦੇ ਇੰਨੀਆਂ ਜ਼ਿਆਦਾ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ ਹੂੰ, ਹੂੰ, ਕਿ ਸਾਰੀ ਇੰਡਸਟਰੀ ਬਹੁਤ ਪੈਨਿਕ ਹੋਈ ਹੈ ਇਸ ਸਾਈਡ ਤੇ। ਠੀਕ ਇਹ ਹੈ। ਇਕੱਲੀ ਇੱਕ ਐਗਜ਼ਾਮਪਲ ਆ, ਸਾਰੇ ਏਰੀਆ ਦੀ ਆਪਦੇ ਇਸ਼ੂ ਨੇ, ਹੂੰ। ਤੇ ਸੋ ਉਹਦੇ ਲਈ ਇੰਨਾ ਹੋਇਆ ਪਿਆ ਵੀ ਉੱਥੇ ਖੇਤੀ ਵਾਇਬਲ ਹੀ ਨਹੀਂ ਆਪਸ਼ਨ। ਸੋ ਇਹ ਜਿਹੜੀਆਂ ਚੀਜ਼ਾਂ ਪਾਣੀ ਨੂੰ ਬਚਾਉਣਾ, ਜਿਹੜਾ NRCS ਵੀ ਆ, CDA ਦੇ ਸਰਕਾਰ ਆ, ਜਿਹੜੇ ਇਹਨਾਂ ਦੇ ਪਲਾਨ ਵੀ ਆ ਵੀ ਜ਼ਮੀਨ ਫੈਲੋ ਕਰਨੀ ਆ। ਜੇ ਹੁਣ ਥੱਲੇ ਪਾਣੀ ਨਹੀਂ ਰਹੂਗਾ, ਨਾ ਪਾਣੀ ਉਹਨਾਂ ਨੂੰ ਨਹਿਰੀ ਮਿਲੂਗਾ, ਨਾ ਥੱਲੋਂ ਕੱਢ ਸਕਣਗੇ, ਤਾਂ ਇਵੈਂਚੁਅਲੀ ਉਹਨਾਂ ਦੇ ਤਾਂ ਇਹ ਸਾਰਾ ਕੁਛ ਜਿਹੜੇ ਉਹ ਪਲਾਨ ਉੱਥੇ ਤਾਂ ਪਹੁੰਚ ਜਾਣੇ ਆ। ਇਹਦੇ ਨਾਲ ਇੱਕ ਗੱਲ ਹੋਰ ਵੀ ਆ, ਜਿਹੜੇ ਇਸ ਟਾਈਮ ਮਿਲੀਅਨਸ ਦੀ ਕੀਮਤ ਦੀ ਜ਼ਮੀਨ ਦੇ ਉੱਤੇ ਬੈਠੇ ਆ, ਜਦੋਂ ਪਾਣੀ ਨਾ ਰਿਹਾ ਉਹ ਹਜ਼ਾਰਾਂ ਚ ਆ ਜਾਣੀ, ਉਹ ਤਾਂ ਕੌੜੀਆਂ ਦੇ ਭਾਅ ਪਹੁੰਚ ਜਾਣੇ ਆ। ਇਹ ਤਾਂ ਸਰਵਾਈਵ ਕਰਨਾ ਬੜਾ ਔਖਾ ਹੋਊਗਾ। ਕੀ ਫਿਰ ਜਿਹੜੇ ਅਜਿਹੇ ਥਾਵਾਂ ਤੇ ਰਹਿ ਰਹੇ ਕਿਸਾਨ ਆ, ਉਹਨਾਂ ਨੂੰ ਬੋਰੀ ਬਿਸਤਰਾ ਚੱਕਣਾ ਪਊਗਾ? ਦੇਖੋ, ਇਹ ਆਪਾਂ ਆਫੀਸ਼ੀਅਲੀ ਨਹੀਂ ਉਹ ਕਦੇ ਵੀ ਗੱਲ ਕਹਿੰਦੇ ਵੀ ਇੰਨੀ ਅਸੀਂ ਲੈਂਡ ਖਾਲੀ ਕਰਾਉਣੀ, ਹੂੰ, ਹੂੰ, ਹੂੰ। ਤੇ ਪਰ ਉਹ ਕਹਿੰਦੇ ਨੇ ਵੀ ਸਾਡੇ ਕੋਲ ਪਾਣੀ ਨਹੀਂ ਹੈਗਾ ਇੰਨੀ ਲੈਂਡ। ਸੋ ਬੇਸਿਕਲੀ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਗੱਲ ਲੈਂਡ ਐ ਖਾਲੀ ਨਹੀਂ ਐ ਕਰਾਉਣੀ। ਕਰਕੇ ਫੜਨਾ। ਹਾਂ, ਤੇ ਦੇਖੋ ਉਹਦਾ ਸੋਲੂਸ਼ਨ ਕੋਈ ਨਹੀਂ ਹੈਗਾ, ਉਹਦਾ ਸੋਲੂਸ਼ਨ ਤਾਂ ਵੱਡਾ ਇੱਕੋ ਹੀ ਹੈ ਵੀ ਜਿਹੜਾ ਸਾਡਾ ਮੀਂਹ ਵਾਲਾ ਸਾਡੇ ਕੋਲ ਵਾਟਰ ਇਨਫਰਾਸਟ੍ਰਕਚਰ ਤੇ ਕੰਮ ਹੋਣ ਵਾਲਾ, ਉਹਦੀ ਸਟੋਰੇਜ ਬਚ ਜੇ। ਜਿਹੜਾ ਸਾਡੇ ਕੋਲ ਪਾਣੀ ਹੈਗਾ ਉਹ ਬੈਟਰ ਮੈਨੇਜ ਹੋਵੇ। ਸਾਡੇ ਕੋਲ ਪਾਣੀ ਹੈਗਾ ਨਾ, ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਕੈਲੀਫੋਰਨੀਆ ਦੀ ਸਾਰੀ ਜ਼ਮੀਨ ਤੇ ਖੇਤੀ ਹਜੇ ਵੀ ਹੋ ਸਕਦੀ ਹੈ ਜਿੰਨੇ ਸਾਡੇ ਕੋਲ ਮੀਂਹ ਪੈਂਦਾ, ਪਰ ਸਾਨੂੰ ਆਪਦੇ ਆਪ ਨੂੰ ਬਦਲਣ ਦੀ ਲੋੜ ਇਸ ਕਰਕੇ ਹੈ ਕਿਉਂਕਿ ਸਾਡਾ ਮੌਸਮ ਬਦਲਦਾ ਜਾਂਦਾ, ਸਾਨੂੰ ਉਹਦੇ ਨਾਲ ਬਦਲਣ ਦੀ, ਉਹ ਅਸੀਂ ਬਦਲ ਨਹੀਂ ਰਹੇ। ਸੋ ਕੀ ਤੁਹਾਡੀ ਸਲਾਹ ਹੈ ਜਾਂਦੇ ਜਾਂਦੇ ਵੀ ਕਿਹੜੀਆਂ ਚੀਜ਼ਾਂ ਦਾ ਇਹੋ ਜਿਹੇ ਮਾਮਲਿਆਂ ਨੂੰ ਲੈ ਕੇ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ? ਇੱਕ ਤਾਂ ਜਿਹੜੇ ਵੀ ਏਰੀਆ ਦੇ ਵਿੱਚ ਪਾਣੀ ਦਾ ਇਸ਼ੂ ਹੈਗਾ, ਉੱਥੇ ਉਹਨਾਂ ਨੂੰ ਆਪਦੇ ਬਿਜ਼ਨਸ ਮਾਡਲ ਦੇਖਣ ਦੀ ਜ਼ਰੂਰਤ ਆ। ਸ਼ਾਰਟ ਟਰਮ, ਲੌਂਗ ਟਰਮ ਹੋ ਸਕਦਾ ਆਪਣੇ ਕੋਲ ਕੋਈ ਸੋਲੂਸ਼ਨ ਨਿਕਲ ਆਵੇ, ਪਰ ਅੱਜ ਦੀ ਤਰੀਕ 'ਚ ਉਹਨਾਂ ਨੂੰ ਕੋਈ ਨਾ ਕੋਈ ਸ਼ਾਰਟ ਟਰਮ ਸੋਲੂਸ਼ਨ ਆਪਦੇ ਬਿਜ਼ਨਸ ਮਾਡਲ ਨੂੰ ਦੇਖਣ ਦੀ ਲੋੜ ਹੈ। ਦੂਜਾ ਇਹ ਹੈ ਵੀ ਜਿੰਨੀਆਂ ਗ੍ਰਾਂਟਸ ਤੇ ਅਸਿਸਟੈਂਸ ਆ ਰਹੀ ਹੈ, ਚਾਹੇ ਉਹ ਸਟੇਟ ਕੰਨਿਓ ਆ ਰਹੀ ਹੈ, ਚਾਹੇ ਫੈਡਰਲ ਕੰਨਿਓ ਆ ਰਹੀ ਹੈ, ਉਹਦੇ ਲਈ ਕੰਨਾਂ ਤੇ ਅੱਖ ਤੇ ਕੰਨ ਖੋਲ ਕੇ ਰੱਖੋ, ਤੇ ਜਦੋਂ ਆਉਂਦੀ ਹੈ ਨਾਲ ਦੀ ਨਾਲ ਉਹਨਾਂ ਨੂੰ ਅਪਲਾਈ ਕਰੋ ਤੇ ਲਓ। ਜੇ ਤੁਸੀਂ ਪਾਣੀ ਸਟੋਰੇਜ ਕਰ ਸਕਦੇ, ਕੁਛ ਵੀ ਕਰ ਸਕਦੇ ਹਨ, ਤੇ ਹੋਰ ਆਪਸ਼ਨ ਦੇਖਣ ਦੀ ਕੋਸ਼ਿਸ਼ ਕਰੋ ਵੀ ਜਿੱਥੇ ਤੁਸੀਂ ਜਿਹੜੀਆਂ ਫਸਲਾਂ 'ਚ ਪਾਣੀ ਘੱਟ ਲੱਗਦਾ ਉਹਨਾਂ ਨੂੰ ਵੀ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰੋ। ਕੱਲਾ ਆਪਾਂ ਜਿਹੜੀਆਂ ਆਪਣੀਆਂ 3-4 ਮੇਨ ਕ੍ਰੌਪਸ ਨੇ ਉਹਨਾਂ 'ਚ ਸਟਕ ਹੋਣ ਦੀ ਕੋਸ਼ਿਸ਼ ਨਾ ਕਰੀਏ। ਜੇ ਆਪਣੇ ਕੋਲ ਪਰਮਾਨੈਂਟ ਕ੍ਰੌਪ ਨਹੀਂ ਹੈਗੀ ਤੇ ਉਹ ਆਪਾਂ ਜਿਸ ਸਾਲ ਨਹੀਂ ਵੀ ਮੀਂਹ ਪਊਗਾ ਆਪਾਂ ਨਾ ਲਾਵਾਂਗੇ, ਘੱਟੋ ਘੱਟ ਖਰਚਾ ਤਾਂ ਨਹੀਂ ਓਨਾ ਹੋਊਗਾ ਆਪਣਾ, ਉਹਨਾਂ ਲਾਸ ਤਾਂ ਨਹੀਂ ਜਾਵਾਂਗੇ। ਸੋ ਇਹ ਸਾਰੀਆਂ ਚੀਜ਼ਾਂ ਹੁਣ ਆਪਾਂ ਨੂੰ ਵਿਚਾਰਨ ਦੀ ਲੋੜ ਆ ਬਹੁਤ ਜ਼ਿਆਦਾ। ਜਿੱਥੇ ਤੁਸੀਂ ਟੈਕਨੋਲੋਜੀ ਦੀ ਹੈਲਪ ਲੈ ਸਕਦੇ ਉੱਥੇ ਟੈਕਨੋਲੋਜੀ ਦੀ ਹੈਲਪ ਲਓ, ਹਨਾ, ਜਿੱਥੇ ਪਾਣੀ ਬਚਾਉਣ ਦੇ ਲਈ। ਸੋ ਸੋਲਰ ਲੱਗ ਰਹੇ ਨੇ, ਸੋਲਰ ਲਵਾਓ ਤਾਂ ਕਿ ਤੁਹਾਡੇ ਬਿਜਲੀ ਦੇ ਬਿੱਲ ਘਟਣ, ਤੇ ਕਾਰਬਨ ਜਿਹੜੀ ਇੱਕ ਵੱਡੀ ਚੀਜ਼ ਆਉਣ ਵਾਲੀ ਆਪਾਂ ਕਿਸੇ ਦਿਨ ਉੱਥੇ ਪ੍ਰੋਗਰਾਮ ਕਰਾਂਗੇ ਸਪੈਸ਼ਲੀ, ਉਹ ਹਮ ਕਾਰਬਨ ਫੁੱਟਪ੍ਰਿੰਟਸ ਦਾ ਰੌਲਾ। ਕਾਰਬਨ ਜੇ ਕ੍ਰੈਡਿਟਸ। ਤੁਸੀਂ ਕ੍ਰੈਡਿਟ ਆ ਜਾਂ ਜੇ ਤੁਸੀਂ ਕ੍ਰੈਡਿਟ ਮਿਲਣਗੇ, ਉੱਥੇ ਤੁਸੀਂ ਨੈਟ ਜ਼ੀਰੋ ਆਪਰੇਸ਼ਨ ਦਿਖਾ ਸਕਦੇ ਆ, ਨਹੀਂ ਦਿਖਾ ਸਕਦੇ। ਇਹ ਗ੍ਰਾਂਟਸਾਂ ਬਾਰੇ ਇੰਟਰਨਲੀ USDA ਤੇ CDF ਵਿੱਚ ਆਲਰੇਡੀ ਡਿਸਕਸ਼ਨ ਕਾਫੀ ਵੱਡੇ ਪੱਧਰ ਤੇ ਹੋ ਰਹੀ ਹੈ। ਅਜੇ ਕੋਈ ਵੱਡੀਆਂ ਗ੍ਰਾਂਟਸ ਸਾਨੂੰ ਦਿਖ ਨਹੀਂ ਰਹੀਆਂ, ਪਰ ਇਹ ਆ ਜਾਣੀਆਂ ਨੇ ਬਹੁਤ ਛੇਤੀ। ਇਹ ਸਾਡੇ ਲਈ, ਅਸੀਂ ਉਹਦੇ ਲਈ ਤਿਆਰ ਹਾਂ ਕਿ ਸਾਡੇ ਟਰੈਕਟਰ ਬੈਟਰੀਆਂ ਚੱਲਦੇ ਆ, ਸਾਡੇ ਗੇਟਰ ਬੈਟਰੀਆਂ ਚੱਲਦੇ ਆ, ਸਾਡੀਆਂ ਮੋਟਰਾਂ ਸੋਲਰ ਤੇ ਚੱਲਦੀਆਂ ਨੇ, ਕੀ ਅਸੀਂ ਚੀਜ਼ਾਂ ਕਲੇਮ ਕਰ ਸਕਦੇ ਹਾਂ ਲੀਟਰੋਂ। ਸੋ ਇਹਨਾਂ ਚੀਜ਼ਾਂ ਲਈ ਆਪਾਂ ਨੂੰ ਹੁਣ ਫਿਊਚਰ ਲਈ ਪ੍ਰਪੇਅਰ ਕਰਨ ਦੀ ਲੋੜ ਹੈ ਕਾਫੀ ਜ਼ਿਆਦਾ। ਕਾਰਬਨ ਕੈਪਚਰਿੰਗ, ਸਿਕੁਐਸਟ੍ਰੇਸ਼ਨ, ਧਰਤੀ ਇਹਦੇ ਵਿੱਚ ਕਾਰਬਨ ਨੂੰ ਬਚਾ ਕੇ ਰੱਖਣਾ, ਆਰਗੈਨਿਕ, ਬਟ ਦੇयर ਆਰ ਸੋ ਮੈਨੀ ਥਿੰਗਸ ਜਿਹੜੀਆਂ ਇਹਦੇ ਉੱਤੇ ਚੱਲ ਰਹੀਆਂ ਆ। ਚਲੋ ਸਾਡੀ ਕੋਸ਼ਿਸ਼ ਰਹੇਗੀ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਤੁਹਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਜਿਹੜੇ ਆ ਉਹ ਜਾਣਕਾਰੀ ਆ ਉਹ ਦਿੰਦੇ ਰਹੀਏ। ਪਰ ਇਹ ਸਵਾਲ ਜਿਹੜਾ ਜ਼ਰੂਰ ਸਾਰਿਆਂ ਦੇ ਮਨਾਂ ਦੇ ਵਿੱਚ ਜਿਹੜਾ ਰਿਹਾ
ਵੀ ਇੰਨਾ ਮੀਂਹ ਪੈਣ ਦੇ ਬਾਵਜੂਦ ਕੈਲੀਫੋਰਨੀਆ ਦਾ ਪਾਣੀ ਕਿੱਥੇ ਗਿਆ। ਕੁਛ ਕੁ ਤਾਂ ਭਾਈ ਥੱਲੇ ਗਿਆ ਤੇ ਕੁਛ ਕੁ ਗਿਆ ਰੁੜ। ਤੇ ਇਹ ਆ ਵੀ ਅਗਲੇ ਸਾਲ ਆਪਾਂ ਉਮੀਦ ਕਰਦੇ ਹਾਂ। ਹਾਂਜੀ ਹਾਂਜੀ ਕੁਛ ਤਾਂ ਗਿਆ ਥੱਲੇ ਤੇ ਜ਼ਿਆਦਾ ਗਿਆ ਰੁੜ। ਜ਼ਿਆਦਾ ਗਿਆ ਰੁੜ, ਜ਼ਿਆਦਾ ਗਿਆ ਰੁੜ ਹਨਾ। ਇਹ ਗੱਲ ਜਿਹੜੀ ਉਹ ਚੀਜ਼ ਹੋ ਗਈ ਆ। ਸੋ ਬਾਕੀ ਇਹ ਵੀ ਪਾਣੀ ਬਚਾਉਣ ਦੀ ਕੋਸ਼ਿਸ਼ ਕਰੀਏ ਆਪਣੇ ਪੱਧਰ ਦੇ ਉੱਤੇ ਵੀ, ਤੇ ਪਾਣੀ ਕੈਪਚਰ ਕਰਨ ਦੀ, ਤੇ ਉਹ ਜਿਹੜਾ ਥੱਲੇ ਜਾ ਸਕੇ ਉਸ ਦੇ ਲਈ ਆਪ ਆਪਣੇ ਪੱਧਰ ਦੇ ਉੱਤੇ ਜੋ ਕੁਛ ਕਰ ਸਕਦੇ ਉਹ ਕਰੀਏ। ਤੇ ਬਾਕੀ ਸਰਕਾਰ ਨੂੰ ਇਹ ਚੇਤਾ ਕਰਾਉਂਦੇ ਰਹੀਏ, ਭਾਈ ਤੁਸੀਂ ਆਪ ਹੀ ਇਹ ਸਾਰਾ ਕੁਝ ਕਰਵਾਇਆ, ਤੇ ਹੁਣ ਆਪ ਹੀ ਤੁਹਾਨੂੰ ਜਿਹੜਾ ਆ ਇਸ ਦੇ ਵਿੱਚ ਨਾਲ ਹੁਣ ਮਦਦ ਵੀ ਕਰਨੀ ਹੀ ਜਿਹੜੀ ਉਹ ਪੈਣੀ ਆ। ਸਾਰਿਆਂ ਦਾ ਇੱਦਾਂ ਜੁੱਲੀ ਬਿਸਤਰਾ ਚੱਕ ਕੇ ਸਰਦਾ ਨਹੀਂ, ਇੱਦਾਂ ਗੱਲ ਬਣਨੀ ਨਹੀਂ। ਧੰਨਵਾਦ, ਮਿਹਰਬਾਨੀ ਅਰਸ਼ਦੀਪ ਸਿੰਘ, ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।